ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਪ੍ਰੋਗਰਾਮ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਸਰੀਆ ਜੀ, ਦੱਸਣਗੇ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੀ ਕੁਛ ਚੱਲ ਰਿਹਾ ਆ। ਉਹਨਾਂ ਤੋਂ ਲਵਾਂਗੇ ਜੀ ਖਬਰਸਾਰ ਲੈਣ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ। ਗੁਰਵਿੰਦਰ ਸਿੰਘ ਅਵਤਾਰ ਸਿੰਘ ਚੰਦੀ ਕੋਚੀਲਾ ਤੋਂ, ਆਰਨੋ ਐਕਸਪ੍ਰੈਸ ਵਾਲੇ, ਖਾਲਸਾ ਇੰਸ਼ੋਰੈਂਸ ਏਜੰਸੀ 4082722500 ਉਹਨਾਂ ਦਾ ਫੋਨ ਨੰਬਰ ਹੈ। ਕ੍ਰਿਸ਼ਨ ਸਿੰਘ ਧਨੋਤਾ ਜੀ ਜੂਬਾ ਸਿਟੀ ਤੋਂ, ਜੱਸੀ ਗਿੱਲ, ਲਾਲੀ ਸਿੱਧੂ ਜੀ ਬੇਕਰਫੀਲਡ, ਸਰਬਜੀਤ ਸਿੰਘ ਬਾਸੀ ਅਟਵਾਟਰ ਤੋਂ, ਸੁੱਚਾ ਸਿੰਘ ਜੀ ਵਰੇਜਨਾ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਮੈਂਟੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਪਹਿਲਾਂ ਵੀ ਕਈ ਦਿਨਾਂ ਦੇ ਕਰਦੇ ਹਾਂ, ਕਿ ਜਿਹੜਾ ਸ਼ੰਭੂ ਬੈਰੀਅਰ ਆ ਉਹ ਹਰਿਆਣੇ ਨਾਲ ਲੱਗਦਾ ਜਿਹੜਾ ਵੀ ਇਲਾਕਾ ਹੈਗਾ ਆ ਉਹ ਪੁਲਿਸ ਛਾਉਣੀ ਬਣ ਗਿਆ, ਤੇ ਨਾਲ ਨਾਲ ਜੇ ਇਸੇ ਮਾਹੌਲ ਨੂੰ ਲੈ ਕੇ ਗੱਲ ਕਰੀਏ ਤਾਂ ਰਾਜਨੀਤੀ ਵੀ ਗਰਮਾ ਗਈ ਆ। ਹਾਂਜੀ ਬਿਲਕੁਲ, ਸ਼ੰਭੂ ਬੈਰੀਅਰ ਔਰ ਸ਼ੰਭੂ ਬੈਰੀਅਰ ਦੇ ਨਾਲ ਲੱਗਦਾ ਇਲਾਕਾ ਬਿਲਕੁਲ ਪੁਲਿਸ ਛਾਉਣੀ 'ਚ ਤਬਦੀਲ ਹੋ ਚੁੱਕਾ ਹੈ। ਕੇਂਦਰ ਦੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਦੀਆਂ 20 ਕੰਪਨੀਆਂ ਉਹ ਵੀ ਇੱਥੇ ਪਹੁੰਚੀਆਂ ਵਾ, ਜਿਹਦੇ 'ਚ ਕੁਛ ਹਰਿਆਣੇ 'ਚ ਆ, ਕੁਛ ਪੰਜਾਬ ਦੇ ਅੰਦਰ ਆ। ਔਰ ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀ ਜਿਹੜੀ ਬਹੁਤੀ ਨਫਰੀ ਆ ਉਹ ਉੱਥੇ ਹੀ ਤੈਨਾਤ ਕਰ ਦਿੱਤੀ ਗਈ ਹੈ, ਉਸ ਇਲਾਕੇ 'ਚ ਤੈਨਾਤ ਕਰ ਦਿੱਤੀ ਗਈ। ਬਸ ਜਿੰਨੀ ਜ਼ਰੂਰਤ ਜੋਗੀ ਨਫਰੀ, ਜਿਹੜੀ ਲੋੜੀਂਦੀ ਨਫਰੀ ਹੈ ਉਹ ਹੀ ਰੱਖੀ ਗਈ ਹੈ। ਬਾਕੀ ਸਾਰੀ ਜਿਹੜੀ ਵਾਫਰ ਨਫਰੀ ਹੈ ਉਹ ਉੱਥੇ ਤੈਨਾਤ ਕਰ ਦਿੱਤੀ ਗਈ ਹੈ। 2 ਹੈਲੀਕਾਪਟਰ ਹੈ ਜਿਹੜੇ ਹਵਾ ਦੇ ਵਿੱਚੋਂ ਨਿਗਰਾਨੀ ਰੱਖ ਰਹੇ ਸਾਰੇ ਮਾਹੌਲ ਤੋਂ। ਇੱਥੋਂ ਦਾ ਜਿਹੜਾ ਲਾਅ ਐਂਡ ਆਰਡਰ ਦਾ IG ਹੈ ਉਹਨੇ ਵੀ ਅੱਜ ਜਾਣਕਾਰੀ ਦਿੱਤੀ ਹੈ ਕਿ ਭਾਈ ਜਿਹੜਾ ਅਸੀਂ ਇਹ ਸਾਰਾ ਸੁਰੱਖਿਆ ਪ੍ਰਬੰਧ ਕੀਤਾ ਉਹ ਅਚੂਕ ਆ, ਅਪੇਤ ਆ, ਕੋਈ ਏਡੀ ਸੌਖ ਜਾਂ ਏਡੀ ਆਸਾਨੀ ਦੇ ਨਾਲ ਇੱਧਰਲੇ ਪਾਸੇ ਨਹੀਂ ਟੱਪ ਸਕਦਾ। ਅਸੀਂ ਕਿਸੇ ਨੂੰ ਵੀ ਇੱਧਰਲੇ ਪਾਸੇ ਲੰਘਣ ਨਹੀਂ ਦਿਆਂਗੇ। ਦੂਜੇ ਪਾਸੇ ਹਰਿਆਣੇ ਵਾਲਿਆਂ ਵੀ ਜਿਹੜੇ ਪ੍ਰਬੰਧ ਆ ਪੂਰੇ ਕਰ ਲਏ ਆ। ਇਸ ਤੋਂ ਇਲਾਵਾ ਜਿਹੜਾ ਹਾਈਵੇ ਆ, ਮੇਨ ਹਾਈਵੇ ਦਿੱਲੀ ਨੂੰ ਜਾਂਦਾ ਜਿਹੜਾ, ਉਸ ਹਾਈਵੇ ਦਾ ਉਹਨਾਂ ਨੇ ਰੂਟ ਵੀ ਬਦਲ ਦਿੱਤਾ ਕਿ ਟ੍ਰੈਫਿਕ ਹੈ ਜਿਹੜਾ ਆਮ ਰਾਹਗੀਰਾਂ ਲਈ ਟ੍ਰੈਫਿਕ ਉਹ ਪਰੇਸ਼ਾਨੀ ਦਾ ਸਬੱਬ ਨਾ ਬਣੇ। ਉਹਨਾਂ ਲਈ ਬਦਲਵੇਂ ਰਸਤੇ ਆ ਜਿਹੜੇ ਉਹ ਚੁਣ ਲਏ ਗਏ ਆ। ਦੂਜੇ ਪਾਸੇ ਜੇ ਰਾਜਨੀਤੀ ਦੀ ਗੱਲ ਕਰੀਏ ਤੇ ਰਾਜਨੀਤੀ ਅੱਜ ਉਸ ਵੇਲੇ ਤੰਦੂਰ ਵਾਂਗੂ ਭੱਖ ਲੁੱਟੀ ਜਦੋਂ ਸਿਮਰਨਜੀਤ ਸਿੰਘ ਬੈਂਸ ਹੋਰਾਂ ਨੇ, ਯਾਨੀ ਬੈਂਸ ਭਰਾਵਾਂ ਨੇ ਇਹ ਐਲਾਨ ਕਰ ਦਿੱਤਾ ਕਿ ਅਸੀਂ ਤੇ ਆਪ ਕੱਲ ਨੂੰ ਕਪੂਰੀ ਦੇ ਵਿੱਚ ਲਲਕਾਰ ਰੈਲੀ ਕਰਾਂਗੇ। ਉਹਨਾਂ ਨੇ ਨਾਲ ਚਿਤਾ ਦਿੱਤਾ ਚਟਾਲਿਆਂ ਨੂੰ ਕਿ ਜੇ ਤੁਸੀਂ ਇੱਧਰ ਆ ਗਏ ਤੇ ਫਿਰ ਭਾਈ ਆਪਦੀ ਪੜ੍ਹੀ ਵਿਚਾਰ ਲਿਓ। ਯਾਨੀ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਲਲਕਾਰ ਦਾ ਪ੍ਰਤੀਕਾਰ ਕਰ ਦਿੱਤਾ ਕਿ ਜੇ ਤੁਸੀਂ ਇੱਧਰ ਆ ਗਏ ਗਲਤੀ ਕਰ ਨਾ ਲਿਓ ਤੇ ਤੁਹਾਨੂੰ ਨਤੀਜੇ ਭੁਗਤਣੇ ਪੈਣਗੇ। ਦੂਜੇ ਪਾਸੇ ਕਰਨੈਲ ਸਿੰਘ ਪੀਰ ਮੁਹੰਮਦ ਪਹਿਲਾਂ ਹੀ ਇਹ ਪ੍ਰੋਗਰਾਮ ਉਲੀਕੀ ਬੈਠਾ ਕਿ ਦੇਵੀਗੜ੍ਹ ਤੋਂ ਕਪੂਰੀ ਤੱਕ ਮਾਰਚ ਕਰਨਾ। ਕੁਝ ਹੋਰ ਜਥੇਬੰਦੀਆਂ ਵੀ ਉੱਥੇ ਪਹੁੰਚ ਸਕਦੀਆਂ। ਕੁੱਲ ਮਿਲਾ ਕੇ ਦੋਵਾਂ ਪਾਸਿਆਂ ਤੋਂ ਮਾਹੌਲ ਤਲਖੀ ਵਾਲਾ ਹੈ। ਮਾਹੌਲ ਇਸ ਕਰਕੇ ਤੁੜਕੂ ਵੀ ਲਾਉਂਦਾ ਕਿਉਂਕਿ ਦੋਵਾਂ ਪਾਸਿਆਂ ਤੋਂ ਚਿੰਤਾਵਾਂ ਜਿਹੜੀਆਂ ਲੋਕਾਂ ਦੀਆਂ ਵਧੀਆਂ ਹੋਈਆਂ ਕਿ ਕੋਈ ਇਸ ਤਰ੍ਹਾਂ ਦਾ ਟਕਰਾਅ ਹੈ ਜਿਹੜਾ ਉਹ ਦਰਪੇਸ਼ ਨਾ ਆ ਜਾਵੇ ਜਿਹਦੇ ਵਿੱਚ ਕੁਛ ਨੁਕਸਾਨ ਹੈ ਉੱਧਰੋਂ ਵੀ ਹੋ ਜਾਵੇ, ਕੁਛ ਉੱਧਰੋਂ ਵੀ ਹੋ ਜਾਵੇ। ਉਸ ਤਰ੍ਹਾਂ ਮੈਂ ਦੱਸ ਦੇਵਾਂ ਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਸੀ। ਸੁਪਰੀਮ ਕੋਰਟ ਦੇ ਵਿੱਚੋਂ ਜੋ ਕੁਛ ਨਿਕਲ ਕੇ ਆਇਆ ਉਹ ਪੰਜਾਬ ਲਈ ਕੋਈ ਸ਼ੁਭ ਨਹੀਂ ਹੈ, ਪੰਜਾਬ ਲਈ ਉਹ ਕੋਈ ਚੰਗਾ ਨਹੀਂ ਹੈ। ਸੁਪਰੀਮ ਕੋਰਟ ਦੇ ਜੱਜਾਂ ਨੇ ਅੱਜ ਸਾਫ਼ ਤੌਰ ਤੇ ਕਿਹਾ ਕਿ ਇਹ ਹੁਣ ਬਹੁਤ ਹੋ ਗਿਆ ਭਾਈ, ਜਿੰਨਾ ਡਰਾਮਾ ਹੋਣਾ ਸੀ ਹੋ ਗਿਆ, ਹੁਣ ਇਹ ਤੁਹਾਡੇ ਅਟਕਲ ਪੱਛੂ ਨਹੀਂ ਚੱਲਣੇ, ਨਹਿਰ ਬਣਨੀ ਚਾਹੀਦੀ ਹੈ। ਸੋ ਸੁਪਰੀਮ ਕੋਰਟ ਦੇ ਜੱਜਾਂ ਨੇ ਅੱਜ ਸਿੱਧੇ ਤੌਰ ਤੇ ਇਸ ਚੀਜ਼ ਨੂੰ ਦਰਕਨਾਰ ਕਰ ਦਿੱਤਾ, ਜਿਹਦੇ ਵਿੱਚ ਕਿਹਾ ਗਿਆ ਸੀਗਾ ਜੀ ਕਿ 11 ਮਾਰਚ ਤੱਕ ਉਡੀਕ ਲਿਆ ਜਾਵੇ, ਨਵੀਂ ਸਰਕਾਰ ਬਣਨ ਤੱਕ ਸੁਣਵਾਈ ਟਾਲ ਦਿੱਤੀ ਜਾਵੇ। ਸੁਪਰੀਮ ਕੋਰਟ ਅੱਗੋਂ ਪੈ ਨਿਕਲੀ, ਉਹਨਾਂ ਆਖਿਆ ਕਿ ਬਹੁਤ ਹੋ ਗਿਆ, ਹੁਣ ਇਸ ਨਹਿਰ ਦਾ ਨਿਬੇੜਾ ਜਿਹੜਾ ਹੋ ਕੇ ਰਹੇਗਾ। 2 ਮਾਰਚ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਤਰੀਕ ਹੈ ਜਿਹੜੀ ਨਵੀਂ ਪਾ ਦਿੱਤੀ ਹੈ। ਇਹ ਸੁਣਵਾਈ 2 ਮਾਰਚ ਨੂੰ ਹੋਏਗੀ ਦੁਬਾਰਾ। ਪਰ ਜਿਸ ਤਰੀਕੇ ਦਾ ਉੱਥੋਂ ਰਿਐਕਸ਼ਨ ਆਇਆ ਜੱਜਾਂ ਦਾ ਇਸ ਦਲੀਲ ਤੇ ਕਿ ਜੀ ਸਰਕਾਰ ਬਣ ਲੈਣ ਦਿਓ, ਉਹ ਤੋਂ ਜਾਪਦਾ ਹੈ ਕਿ ਪੰਜਾਬ ਇੱਕ ਕਾਨੂੰਨੀ ਲੜਾਈ ਜਿਹੜਾ ਉਹਦਾ ਨਤੀਜਾ ਤੈਅ ਕਰ ਬੈਠਾ ਹੈ। ਉਹ ਪੰਜਾਬ ਨੂੰ ਨਤੀਜਾ ਲਗਭਗ ਸ਼ੀਸ਼ੇ ਦੇ ਵਿੱਚੋਂ ਦਿਸਦਾ ਪਿਆ। ਹੁਣ ਨਤੀਜਾ ਦੂਜਾ ਰਹਿ ਗਿਆ, ਇੱਕ ਤੇ ਇਹ ਕਿ ਕਾਨੂੰਨ ਦੀ ਲੜਾਈ ਹੈ ਜਿਹੜੀ ਕੀ ਉਹ ਅੱਗੇ ਵਧੇਗੀ
ਜਾਂ ਫਿਰ ਜਨੂਨ ਦੀ ਲੜਾਈ ਅੱਗੇ ਵਧੇਗੀ। ਜਨੂਨ ਕਿਸੇ ਕਿਸਮ ਦਾ ਵੀ ਹੋ ਸਕਦਾ, ਰਾਜਨੀਤੀ ਦਾ ਜਨੂਨ ਵੀ ਹੋ ਸਕਦਾ, ਆਵਾਮ ਦਾ ਵੀ ਜਨੂਨ ਹੋ ਸਕਦਾ। ਹੁਣ ਇਹਨਾਂ ਤਿੰਨਾਂ ਚੋਂ ਕਿਹੜੀ ਲੜਾਈ ਹੈ ਜਿਹੜੀ ਅੱਗੇ ਵਧੇਗੀ ਉਹ ਵੇਖਣ ਦੀ ਜ਼ਰੂਰਤ ਆ। ਉਂਝ ਮਾਹੌਲ ਹੈ ਜਿਹੜਾ ਗਰਮਾ ਗਰਮੀ ਵਾਲਾ। ਚੁਟਾਲਿਆਂ ਵਾਲੇ ਪਾਸੋਂ ਜੇ ਗੱਲ ਕਰੀਏ ਤੇ ਇਹ ਨਹੀਂ ਹੈ ਕਿ ਸਾਰਾ ਹਰਿਆਣਾ ਉਹਨਾਂ ਦੇ ਨਾਲ ਤੁਰੇਗਾ, ਪਰ ਫਿਰ ਵੀ ਕਿਉਂਕਿ ਉੱਥੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਦੁਬਿਧਾ ਚ ਹੋਏਗੀ। ਜੇ ਉਹਨਾਂ ਨੂੰ ਰੈਸਟ ਕਰਦੀ ਹੈ ਤੇ ਤਾਂ ਵੀ ਉਹ ਮੈਸੇਜ ਆ ਲੋਕਾਂ ਦੇ ਵਿੱਚ ਜਿਹੜਾ ਇਹ ਜਾਏਗਾ ਕਿ ਦੇਖੋ ਜੀ ਅਸੀਂ ਤੇ ਹਰਿਆਣੇ ਦੇ ਵਿੱਚੋਂ ਪੰਜਾਬ ਦੇ ਅੰਦਰ ਜਾ ਕੇ ਨਹਿਰ ਪੱਟ ਕੇ ਲਿਆਉਣ ਲੱਗੇ ਸਾਂ, ਇਹ ਸਾਨੂੰ ਜਾਣ ਨਹੀਂ ਦਿੰਦੇ। ਸੋ ਇਸ ਪਰਿਸਥਿਤੀ ਤੋਂ ਬਚਣ ਲਈ ਉਹ ਹੋ ਸਕਦਾ ਕਿ ਚੁਟਾਲਿਆਂ ਨੂੰ ਅੱਗੇ ਆਉਣ ਦੇਵੇ ਤੇ ਅੱਗੇ ਇੱਥੋਂ ਤੱਕ ਵੀ ਆਉਣ ਦੇਵੇ ਕਿ ਬਾਰਡਰ ਤੱਕ ਆ ਜਾਣ। ਇਹ ਵੀ ਨੌਬਤ ਆ ਸਕਦੀ ਕਿ ਕਿਤੇ ਟਕਰਾਅ ਵੀ ਹੋ ਜਾਵੇ। ਪਰ ਸਭ ਤੋਂ ਵੱਡੀ ਜਿਹੜੀ ਚਿੰਤਾ ਹੈ ਉਹ ਇਹ ਚਿੰਤਾ ਕਿ ਜਿਹੜੇ ਲੋਕਾਂ ਨੇ ਹਰਿਆਣੇ ਚੋਂ ਲੰਘ ਕੇ ਪੰਜਾਬ 'ਚ ਆਉਣਾ ਜਾਂ ਪੰਜਾਬ 'ਚੋਂ ਲੰਘ ਕੇ ਹਰਿਆਣੇ ਨੂੰ ਜਾਣਾ ਹੈ, ਉਹਨਾਂ ਲਈ ਇਹ ਕੱਲ੍ਹ ਦੀ ਘੜੀ ਹੈ ਜਿਹੜੀ ਕਿਹੋ ਜਿਹੀ ਹੋਏਗੀ। ਸਭ ਤੋਂ ਵੱਡੀ ਇਹ ਚਿੰਤਾ ਤੇ ਸਲਾਹ ਇਹੋ ਹੀ ਦਿੱਤੀ ਜਾਂਦੀ ਹੈ, ਜੇ ਕੋਈ ਭੈਣ ਭਰਾ ਬਾਹਰੋਂ ਆਉਣਾ ਚਾਹੁੰਦਾ ਜਾਂ ਆ ਚੁੱਕਾ ਹੈ ਤਾਂ ਉਹ ਕੱਲ੍ਹ ਦੀ ਦਿਹਾੜੀ ਇੰਤਜ਼ਾਰ ਕਰ ਲੈਣ, ਘੱਟੋ ਘੱਟ ਸ਼ਾਮ ਤੱਕ ਵੇਖ ਲੈਣ ਕਿ ਇੱਥੇ ਕੀ ਬਣਦਾ। ਹਾਲ ਦੀ ਘੜੀ ਮਾਹੌਲ ਦੇ ਵਿੱਚ ਬਹੁਤ ਸਾਰੀ ਤਲਖੀ ਤੇ ਬਹੁਤ ਸਾਰਾ ਤਣਾਅ ਆ। ਬਿਲਕੁਲ ਜੀ, ਇਸ ਕੰਟਰੀ ਦੇ ਵਿੱਚ ਜ਼ਿਆਦਾ ਇਸ ਤਰ੍ਹਾਂ ਦਾ ਬਹੁਤ ਖਤਰਾ ਰਹਿੰਦਾ ਕਿ ਤਲਖੀ ਆਪਸ ਵਿੱਚ ਆ। ਤੇ ਅੱਗੇ ਆਪਾਂ ਜੰਮੂ ਕਸ਼ਮੀਰ ਦੀ ਗੱਲ ਕਰੀਏ ਕਿ ਬਹੁਤ ਉਹ ਵਧੀਆ ਜੀ ਇੱਕ ਗੱਲ ਉੱਥੋਂ ਆ ਰਹੀ ਆ ਕਿ ਜਿਹੜੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਆ ਉਹਨਾਂ ਤੇ ਲਗਾਉਣ ਵਾਲਾ ਪਹਿਲਾ ਸੂਬਾ। ਜੀ ਇਹਨਾਂ ਨੇ ਕੁਝ ਪਾਬੰਦੀਆਂ ਲਾਈਆਂ ਨੇ ਵਿਆਹ ਸ਼ਾਦੀਆਂ ਤੇ। ਵਿਆਹ ਸ਼ਾਦੀਆਂ ਤੋਂ ਇਲਾਵਾ ਵੀ ਜਿਹੜੇ ਕੋਈ ਸਮਾਗਮ ਹੁੰਦੇ ਖੁਸ਼ੀ ਗਮੀ ਦੇ, ਉਹਨਾਂ ਨੂੰ ਵੀ ਇਹਨਾਂ ਨੇ ਪਾਬੰਦੀਆਂ ਹੇਠ ਲਿਆਂਦਾ। ਪਾਬੰਦੀਆਂ ਕੀ ਨੇ? ਇੱਕ ਤੇ ਇਹ ਹੈ ਕਿ ਜਦੋਂ ਅਸੀਂ ਕੋਈ ਸੱਦਾ ਪੱਤਰ ਭੇਜਦੇ ਹਾਂ, ਇੱਥੇ ਹੁਣ ਰਵਾਇਤ ਸਾਡੇ ਵੀ ਇੱਥੇ ਵੀ ਬੜੇ ਮਹਿੰਗੇ ਮਹਿੰਗੇ ਲੱਡੂ ਨਾਲ ਭੇਜ ਦਿੱਤੇ ਜਾਂਦੇ ਆ। ਹੁਣ ਤੇ ਹੋਰ ਵੀ ਮਠਿਆਈਆਂ, ਡਰਾਈ ਫਰੂਟ, ਇਸ ਤਰ੍ਹਾਂ ਦੀ ਇੱਕ ਰੀਤ ਜੀ ਚੱਲੀ ਹੋਈ ਆ। ਉਹ ਜੰਮੂ ਕਸ਼ਮੀਰ ਦੇ ਵਿੱਚ ਵੀ ਆ। ਹੁਣ ਉਹਦੇ ਤੇ ਪਾਬੰਦੀ ਲਾ ਦਿੱਤੀ ਗਈ ਹੈ ਕਿ ਜਿਹੜਾ ਇਨਵੀਟੇਸ਼ਨ ਕਾਰਡ ਹੈ, ਸੱਦਾ ਪੱਤਰ ਹੈ, ਉਹਦੇ ਨਾਲ ਕੋਈ ਇਸ ਤਰ੍ਹਾਂ ਦੀ ਮਠਿਆਈ ਜਾਂ ਡਰਾਈ ਫਰੂਟ ਆ ਉਹ ਨਹੀਂ ਭੇਜਿਆ ਜਾਏਗਾ। ਇਸ ਤੋਂ ਇਲਾਵਾ ਇਹ ਕਿਹਾ ਗਿਆ ਕਿ ਜਿਹਦੀ ਲੜਕੀ ਦੀ ਸ਼ਾਦੀ ਹੈ ਉਹ ਵੱਧ ਤੋਂ ਵੱਧ 400 ਮਹਿਮਾਨਾਂ ਦੀ ਇਕੱਤਰਤਾ ਕਰ ਸਕਦਾ ਹੈ। ਦੂਜੇ ਪਾਸੇ ਜੇ ਕਿਸੇ ਦੇ ਲੜਕੇ ਦਾ ਵਿਆਹ ਤੇ ਉਹ ਵੱਧ ਤੋਂ ਵੱਧ 400 ਮਹਿਮਾਨਾਂ ਦੀ ਇਕੱਤਰਤਾ ਕਰ ਸਕਦਾ। ਲੜਕੀ ਲਈ ਮਾਫੀ ਚਾਹੁੰਦਾ ਮੈਂ ਕਿ ਲੜਕੀ ਦੇ ਵਿਆਹ ਵਾਸਤੇ 500 ਮਹਿਮਾਨਾਂ ਦੀ ਇਕੱਤਰਤਾ ਹੋ ਸਕਦੀ ਹੈ, ਯਾਨੀ ਕੁੱਲ ਮਿਲਾ ਕੇ 900। ਦੂਜੇ ਪਾਸੇ ਜੇ ਗੱਲ ਕਰੀਏ ਖਾਣ ਪੀਣ ਦੇ ਮਾਮਲੇ 'ਚ ਕਿ 7 ਵੱਧ ਤੋਂ ਵੱਧ ਵੈਜ ਡਿਸ਼ਾਂ ਦਿੱਤੀਆਂ ਜਾ ਸਕਦੀਆਂ, 7 ਨੌਨ ਵੈਜ ਡਿਸ਼ਾਂ ਜਿਹੜੀਆਂ ਉਹ ਮਹਿਮਾਨਾਂ ਨੂੰ ਪਰੋਸੀਆਂ ਜਾ ਸਕਦੀਆਂ। ਦੂਜੇ ਪਾਸੇ ਇਹ ਕਿਹਾ ਗਿਆ ਕਿ 2 ਸਵੀਟ ਡਿਸ਼ ਤੋਂ ਵੱਧ ਮਹਿਮਾਨਾਂ ਨੂੰ ਤੁਸੀਂ ਕੋਈ ਤੀਜੀ ਬਣਗੀ ਹੈ ਜਿਹੜੀ ਨਹੀਂ ਦੇ ਸਕਦੇ। ਨਾਲ ਹੀ ਉਹਨਾਂ ਨੇ ਇਹ ਪਾਬੰਦੀ ਲਾ ਦਿੱਤੀ ਹੈ ਕਿ ਜਿਹੜੇ ਐਂਪਲੀਫਾਇਰਸ ਹੁੰਦੇ ਜਿੱਦਾਂ ਡੀਜੇ, ਆਰਕੈਸਟਰਾ, ਹੋਰ ਲਾਊਡ ਸਪੀਕਰ, ਇਹ ਨਹੀਂ ਵਜਾ ਸਕਦੇ। ਇਸ ਤੋਂ ਇਲਾਵਾ ਜਿਹੜੀ ਆਤਿਸ਼ਬਾਜ਼ੀ ਵਾਲੀ ਇੱਕ ਨਵੀਂ ਪਿਰਤ ਪਈ ਆ ਵੱਡੇ ਵਿਆਹਾਂ ਸ਼ਾਦੀਆਂ 'ਚ, ਉਹ ਵੀ ਬੰਦ ਕਰ ਦਿੱਤੀ ਗਈ ਹੈ ਕਿ ਕੋਈ ਸੱਜਣ ਹੈ ਜਿਹੜਾ ਉਹ ਵਿਆਹ ਦੇ ਮੌਕੇ ਆਤਿਸ਼ਬਾਜ਼ੀ ਨਹੀਂ ਕਰ ਸਕਦਾ। ਸੋ ਇਸ ਤਰੀਕੇ ਦੀਆਂ ਉਹਨਾਂ ਨੇ ਕੁਝ ਪਾਬੰਦੀਆਂ ਜਿਹੜੀਆਂ ਐਡ ਕੀਤੀਆਂ ਨੇ। ਹਾਲਾਂਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਇਸ ਤਰ੍ਹਾਂ ਦੀਆਂ ਪਾਬੰਦੀਆਂ ਜਿਹੜੀਆਂ ਐਡ ਕੀਤੀਆਂ ਹੋਣ। ਹਾਲਾਂਕਿ ਇਸ ਸਮੇਂ ਜੰਮੂ ਕਸ਼ਮੀਰ ਹੈ ਜਿਹੜਾ ਉਹ ਵਾਹਿਦ ਸੂਬਾ ਹੈ ਦੇਸ਼ ਦੇ ਵਿੱਚੋਂ ਜਿੱਥੇ ਇਸ ਤਰੀਕੇ ਦੀ ਪਹਿਲ ਕਦਮੀ ਹੋਈ ਆ। ਉਸ ਤਰ੍ਹਾਂ 1973 ਦੇ ਵਿੱਚ ਤਤਕਾਲੀਨ ਗੌਰਮੈਂਟ ਨੇ ਇਸ ਤਰ੍ਹਾਂ ਦੀ ਇੱਕ ਪਾਬੰਦੀ ਜਿਹੜੀ ਲਾ ਦਿੱਤੀ ਸੀਗੀ। ਉਹ ਪਾਬੰਦੀ ਇਉਂ ਸੀਗੀ ਕਿ 25 ਤੋਂ ਵੱਧ ਬਰਾਤ ਜਿਹੜੀ ਆ ਉਹ ਨਹੀਂ ਹੋ ਸਕਦੀ, ਬਰਾਤੀ 25 ਹੋ ਸਕਦੇ ਆ। ਇਸ ਤੋਂ ਇਲਾਵਾ ਕੁੱਲ ਮਹਿਮਾਨਾਂ ਦੀ ਗਿਣਤੀ ਹੈ ਜਿਹੜੀ ਉਹ ਇੱਕ ਪਾਸੇ 75 ਦੀ ਹੋਏਗੀ। ਉਦੋਂ ਫਿਰ ਇਹ ਮਾਮਲਾ ਜਿਹੜਾ ਹਾਈ ਕੋਰਟ 'ਚ ਚਲਾ ਗਿਆ। ਹਾਈ ਕੋਰਟ ਨੇ ਇਸ ਪਾਬੰਦੀ ਨੂੰ ਤੋੜ ਦਿੱਤਾ ਸੀਗਾ। ਪਾਬੰਦੀ ਤੋੜ ਕੇ ਸਭ ਕੁਝ ਪਹਿਲਾਂ ਵਾਂਗ ਕਰ ਦਿੱਤਾ ਸੀਗਾ। ਪਰ ਜੰਮੂ ਕਸ਼ਮੀਰ ਦੇ ਵਿੱਚ ਜਿਸ ਤਰੀਕੇ ਦੀਆਂ ਇਹ ਪਾਬੰਦੀਆਂ ਨੇ, ਮੇਰੇ ਖਿਆਲ ਦੇ ਨਾਲ ਬਹੁਤਾ ਫਰਕ ਨਹੀਂ ਪੈਣਾ ਚਾਹੀਦਾ ਕਿਉਂਕਿ ਆਮ ਵੀ ਜਿਹੜੇ ਵਿਆਹ ਉਹ 500 ਤੇ 400 ਆਪਾਂ ਜੇ ਇਕੱਤਰਤਾ ਕਰੀਏ ਕੁੱਲ 900 ਮਹਿਮਾਨਾਂ ਦੀ ਬਣ ਜਾਂਦੀ ਹੈ ਤੇ ਜੇ 100 ਉਹਨਾਂ ਦੇ ਖਿਦਮਤਦਾਰ ਵਿੱਚ ਜੋੜ ਦਈਏ ਕੁੱਲ 1000 ਬਣ ਜਾਂਦੇ ਆ। ਤੇ ਫਿਰ 1000 ਕੁ ਦੀ ਮਸਾ ਗੈਦਰਿੰਗ ਹੁੰਦੀ ਆ ਆਮ ਵਿਆਹਾਂ ਸ਼ਾਦੀਆਂ 'ਚ। ਡਿਸ਼ਾਂ ਵੀ ਹੈ ਜਿਹੜੀਆਂ 7 ਉੱਧਰੋਂ ਲਾ ਲਓ, 7 ਉੱਧਰੋਂ ਲਾ ਲਓ, 14 ਤੇ 2 ਮਠਿਆਈਆਂ ਹੋ ਗਈਆਂ, 16 ਡਿਸ਼ਜ਼ ਹੋ ਗਈਆਂ, ਸਰ ਜਾਣਾ ਹੈ। ਪਰ ਰੌਲਾ ਪੈਣਾ ਜਾ ਕੇ ਆਰਕੈਸਟਰਾ ਵਾਲੇ ਜਾਂ ਡੀਜੇ ਤੇ ਪਾਬੰਦੀ ਜਿਹੜੀ ਲੱਗੀ ਹੈ ਉਸ ਮਸਲੇ ਤੇ।
ਕਿਉਂਕਿ ਇਹਨਾਂ ਤੋਂ ਬਗੈਰ ਤੇ ਵਿਆਹ ਵੈਸੇ ਹੀ ਸੋਗਮਈ ਜਿਹਾ ਲੱਗੇਗਾ, ਲੋਕੀ ਇਹਦੇ ਤੇ ਜ਼ਿਆਦਾ ਕਲਪਣਗੇ। ਹੋਰ ਇਹ ਹੋਣਾ ਚਾਹੀਦਾ ਸੀਗਾ ਕਿ ਕੁਝ ਟਾਈਮ, ਕੁਝ ਸਮਾਂ ਨਿਸ਼ਚਿਤ ਕਰ ਦਿੱਤਾ ਜਾਂਦਾ, ਪਰ ਬਿਲਕੁਲ ਬੰਦ ਕਰਨਗੇ ਤੇ ਮੇਰੇ ਖਿਆਲ ਦੇ ਨਾਲ ਵਿਆਹ ਸ਼ਾਦੀਆਂ ਦੀ ਜਿਹੜੀ ਇੱਕ ਰੂਪ ਰੇਖਾ ਹੁੰਦੀ ਉਹ ਵਿਗੜ ਜਾਏਗੀ। ਸੋ ਹੋ ਸਕਦਾ ਕਿ ਇਹਦਾ ਥੋੜਾ ਬਹੁਤ ਵਿਰੋਧ ਹੋਵੇ, ਪਰ ਉਂਝ ਜੰਮੂ ਕਸ਼ਮੀਰ ਨੇ ਚੰਗੀ ਪਹਿਲ ਕੀਤੀ ਹੈ। ਇਸ ਮਾਮਲੇ 'ਚ ਸਾਡੇ ਲੋਕਾਂ ਨੂੰ ਵੀ ਸਬਕ ਲੈਣਾ ਚਾਹੀਦਾ, ਕਿਉਂਕਿ ਸਾਡੇ ਲੋਕਾਂ ਦਾ ਅੱਜ ਕਰਜ਼ਾ ਜਿਹੜਾ ਉਹ ਬਹੁਤਾ ਇਹਨਾਂ ਮਾਮਲਿਆਂ ਦੇ ਵਿੱਚ ਹੀ ਹੈ, ਜਾਂ ਤੇ ਉਹ ਮਜਬੂਰੀ ਦੇ ਮਾਰੇ ਬੱਚੇ ਨਿੱਜੀ ਸਕੂਲਾਂ 'ਚ ਪੜ੍ਹਾਉਂਦੇ ਆ, ਉਹਦਾ ਕਰਜ਼ਾ ਚੜ੍ਹਦਾ, ਜਾਂ ਬਿਮਾਰ ਸ਼ੁਮਾਰ ਹੁੰਦੇ, ਬਿਮਾਰੀਆਂ ਤੇ ਕਰਜ਼ਾ ਜਿਹੜਾ ਲੈ ਕੇ ਇਲਾਜ ਕਰਦੇ ਆ ਉਹਦਾ ਕਰਜ਼ਾ ਚੜ੍ਹਦਾ, ਜਾਂ ਫਿਰ ਇਸ ਤਰ੍ਹਾਂ ਦੇ ਵਿਆਹ ਸ਼ਾਦੀ ਜਿਹੜੇ ਧੂਮ ਧੜੱਕੇ ਵਾਲੇ ਆ ਉਹਨਾਂ ਦੇ ਕਰਕੇ ਕਰਜ਼ੇ ਚੜ੍ਹਦੇ ਆ। ਕਿਉਂਕਿ ਤੁਹਾਨੂੰ ਪਤਾ ਹੀ ਹੈ, ਪੰਜਾਬੀ 'ਚ ਕਹਿੰਦੇ ਹੁੰਦੇ ਆ ਕਿ ਕਿਸੇ ਦਾ ਟੱਬਰ ਵੱਡਾ, ਕਿਸੇ ਦਾ ਬੱਬਰ ਵੱਡਾ। ਉਹ ਫਿਰ ਟੱਬਰ ਵੱਡੇ ਵਾਲਾ ਖਰਚਾ ਵੀ ਤੇ ਨਾਲ ਜੇ ਬੱਬਰ ਵੱਡਾ ਰੱਖ ਲਈਏ ਤੇ ਫਿਰ ਬਿਲਕੁਲ ਕਹਾਣੀ ਖਰਾਬ ਹੋ ਜਾਂਦੀ ਆ। ਸਾਨੂੰ ਉਡੀਕ ਨਹੀਂ ਕਰਨੀ ਚਾਹੀਦੀ ਕਿ ਜੰਮੂ ਕਸ਼ਮੀਰ ਦੇ ਵਾਂਗੂ ਕੋਈ ਸਾਡੇ ਤੇ ਪਾਬੰਦੀ ਲਾਵੇ। ਸਾਨੂੰ ਆਪਣੇ ਆਪ ਤੇ ਆਪ ਹੀ ਪਾਬੰਦੀ ਲਾਉਣੀ ਚਾਹੀਦੀ ਆ। ਆਪ ਹੀ ਅਸੀਂ ਸਾਦਾਚਾਰੀ ਨੂੰ ਅਪਣਾ ਲਈਏ, ਕਿਉਂਕਿ ਜੇ ਅਸੀਂ ਸਾਦਾਚਾਰੀ ਛੱਡ ਕੇ ਇਸ ਧੂਮ ਧੜੱਕੇ ਵਾਲੇ ਚੱਕਰਾਂ 'ਚ ਪਵਾਂਗੇ ਤੇ ਫਿਰ ਸਾਦਾਚਾਰੀ ਦੀ ਥਾਂ ਤੇ ਜਿਹੜੀ ਧੂਮ ਧੜੱਕਾ ਫਿਰ ਸਾਡੀ ਉਜਾੜੀ ਕਰੇਗੀ। ਉਜਾੜੀ ਹਾਲ ਦੀ ਘੜੀ ਬਹੁਤ ਜ਼ਿਆਦਾ ਹੋ ਰਹੀ ਹੈ। ਸਾਡੇ ਲੋਕਾਂ ਨੂੰ ਮੇਰੇ ਖਿਆਲ ਦੇ ਨਾਲ ਆਪ ਹੀ ਸੋਚ ਲੈਣਾ ਚਾਹੀਦਾ, ਆਪ ਹੀ ਉਸੇ ਫਾਰਮੂਲੇ ਤੇ ਚੱਲ ਪੈਣਾ ਚਾਹੀਦਾ ਜਿਹਦੇ 'ਚ ਬਜ਼ੁਰਗ ਕਹਿੰਦੇ ਹੁੰਦੇ ਸਨ ਕਿ ਜੁਗਤ ਨਾਲ ਚੱਲੇ ਤਾਂ ਸਭ ਕੁਝ ਪੱਲੇ, ਜਿਹੜਾ ਹੋਵੇ ਹੋਸ਼ਾ ਉਹ ਉਜੜੇ ਚੋਖਾ। ਹੁਣ ਅਸੀਂ ਆਪ ਸੋਚਣਾ ਕਿ ਅਸੀਂ ਉਜੜਨਾ, ਕਿ ਅਸੀਂ ਜੁਗਤ ਨਾਲ ਚੱਲ ਕੇ ਸਭ ਕੁਝ ਪੱਲੇ 'ਚ ਰੱਖਣਾ। ਪਰ ਆਪਾਂ ਲੋਕਾਂ ਦੀ ਗੱਲ ਕੀਤੀ ਆ, ਆਪਾਂ ਪਾਬੰਦੀਆਂ ਤੋਂ ਬਿਨਾਂ ਸਾਨੂੰ ਵੀ ਲਗਾਮ ਨਹੀਂ ਲੱਗਣੀ ਹੈਗੀ। ਤੇ ਅੱਗੇ ਆਪਾਂ ਭਾਰਤ ਵਿੱਚ ਹੋ ਰਹੇ ਜਿਹੜੇ ਦੇਸ਼ ਧਰੋਹ ਦਾ ਕਾਨੂੰਨ ਆ ਜੀ, ਉਸੇ ਦਰਬਾਰ ਤੋਂ ਹੋ ਰਹੀ ਆ। ਇੱਕ ਰਿਪੋਰਟ ਨੇ ਖੁਲਾਸਾ ਕੀਤਾ, ਇਹ ਐਮਨੈਸਟੀ ਇੰਟਰਨੈਸ਼ਨਲ ਆ ਜਿਹੜੀ ਸੰਸਾਰ ਦੇ ਵਿੱਚ ਮਨੁੱਖੀ ਅਧਿਕਾਰਾਂ ਲਈ ਲੜਾਈ ਲੜਦੀ ਹੈ, ਜਦੋਜਹਿਦ ਕਰਦੀ ਹੈ। ਖਾਸ ਤੌਰ ਤੇ ਇਹਦੀ ਇੱਕ ਜਦੋਜਹਿਦ ਹੈ ਜਿਹਨੂੰ ਕੈਪੀਟਲ ਪਨਿਸ਼ਮੈਂਟ ਕਹਿੰਦੇ ਆ ਆਪਾਂ, ਫਾਂਸੀ ਦੀ ਸਜ਼ਾ। ਉਹਦੇ ਵਿਰੋਧ ਦੇ ਵਿੱਚ ਇਹਨੇ ਸਾਰੇ ਸੰਸਾਰ ਦੇ ਵਿੱਚ, ਆਲਮ ਦੇ ਵਿੱਚ ਇੱਕ ਮੁਹਿੰਮ ਛੇੜੀ ਹੋਈ ਆ। ਇਸੇ ਐਮਨੈਸਟੀ ਇੰਟਰਨੈਸ਼ਨਲ ਨੇ ਬਰਤਾਨੀਆ ਦੇ ਵਿੱਚ ਸਾਲਾਨਾ ਰਿਪੋਰਟ ਹੈ ਜਿਹੜੀ ਉਹ ਨਸ਼ਰ ਕੀਤੀ ਹੈ। ਉਹ ਰਿਪੋਰਟ ਜਿਹੜੀ ਨਸ਼ਰ ਹੋਈ ਹੈ ਉਹ ਸਾਡੇ ਮੁਲਕ ਲਈ ਇੱਕ ਹੋਰ ਸ਼ਰਮ ਦਾ ਧੱਬਾ ਆ। ਉਸ ਰਿਪੋਰਟ ਦੇ ਵਿੱਚ ਕੀ ਇਹਨਾਂ ਨੇ ਖੁਲਾਸਾ ਕੀਤਾ, ਉਹ ਇਹ ਕੀਤਾ ਆ ਕਿ ਭਾਰਤ ਦੇ ਵਿੱਚ ਜਿਹੜਾ ਵੀ ਕੋਈ ਆਲੋਚਨਾ ਕਰਦਾ ਸਿਸਟਮ ਦੀ, ਸਰਕਾਰ ਦੀ, ਜਾਂ ਵਿਰੋਧਤਾ ਕਰਦਾ ਹੈ ਨੀਤੀਆਂ ਨੂੰ ਜਾਂ ਨੀਤ ਨੂੰ ਲੈ ਕੇ, ਉਹਦੇ ਤੇ ਦੇਸ਼ ਧਰੋਹ ਦੇ ਕੇਸ ਪਾ ਕੇ ਉਹਨੂੰ ਗੁੰਗਿਆ ਕਰ ਦਿੱਤਾ ਜਾਂਦਾ ਹੈ। ਸੋ ਇੱਕ ਬਹੁਤ ਵੱਡਾ ਖੁਲਾਸਾ ਹੈ ਭਾਰਤ ਪ੍ਰਤੀ ਜੋ ਨਜ਼ਰੀਆ ਹੈ ਐਮਨੈਸਟੀ ਇੰਟਰਨੈਸ਼ਨਲ ਦਾ। ਇਸ ਤੋਂ ਇਲਾਵਾ ਐਮਨੈਸਟੀ ਇੰਟਰਨੈਸ਼ਨਲ ਨੇ ਆਪਣੀ ਰਿਪੋਰਟ 'ਚ ਖੁਲਾਸਾ ਕੀਤਾ ਕਿ ਅਖੌਤੀ ਗਊ ਰਾਖੇ ਆ ਜਿਹੜੇ ਮੱਧ ਪ੍ਰਦੇਸ਼, ਗੁਜਰਾਤ, ਹਰਿਆਣਾ, ਕਰਨਾਟਕ, ਇਹਨਾਂ ਸੂਬਿਆਂ ਦੇ ਵਿੱਚ ਬਹੁਤ ਗਾਹ ਪਾਈ ਫਿਰਦੇ ਆ, ਲੋਕਾਂ ਨੂੰ ਨਿਸ਼ਾਨਾ ਬਣਾਉਂਦੇ, ਲੁੱਟ ਪੱਟ ਵੀ ਲੈਂਦੇ ਆ। ਤੀਜੀ ਗੱਲ ਉਹਨਾਂ ਨੇ ਕਹੀ ਹੈ ਕਿ ਇਸ ਸਾਰੇ ਪੂਰੇ ਭਾਰਤ ਦੀ ਜਿਹੜੀ ਗੱਲ ਕੀਤੀ ਉਹਨਾਂ ਨੇ ਕਿ ਨੋਟਬੰਦੀ ਦਾ ਜਿਹੜਾ ਇਹਨਾਂ ਨੇ ਕੁਹਾੜਾ ਚਲਾਇਆ, ਇਹਦੇ 'ਚ ਲੱਖਾਂ ਲੋਕ ਹੈ ਜਿਹੜੇ ਉਹ ਪ੍ਰਭਾਵਿਤ ਹੋਏ, ਲੱਖਾਂ ਲੋਕਾਂ ਦੀ ਰੋਜੀ ਰੋਟੀ ਪ੍ਰਭਾਵਿਤ ਹੋਈ ਹੈ। ਸੋ ਇਹ ਐਮਨੈਸਟੀ ਇੰਟਰਨੈਸ਼ਨਲ ਦੇ ਕੁਝ ਅਹਿਮ ਖੁਲਾਸੇ ਆ ਜਿਹੜੀ ਸਾਲਾਨਾ ਰਿਪੋਰਟ 'ਚ ਹੋਏ ਆ। ਉਂਝ ਮੈਂ ਦੱਸ ਦੇਵਾਂ ਕਿ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੀ ਹੈ, ਇਹਨੇ ਪਿਛਲੇ ਸਾਲ ਕਰਨਾਟਕ ਦੇ ਬੰਗਲੁਰੂ, ਜਿਹਨੂੰ ਆਪਾਂ ਪਹਿਲਾਂ ਬੰਗਲੌਰ ਕਹਿੰਦੇ ਸਾਂ, ਉਹਦੇ 'ਚ ਇੱਕ ਸਮਾਗਮ ਰੱਖਿਆ ਸੀ। ਸਮਾਗਮ ਦੇ ਵਿੱਚ ਜੰਮੂ ਕਸ਼ਮੀਰ ਦੇ ਕੁਝ ਪ੍ਰਤੀਨਿਧੀ ਵੀ ਆਏ ਸੀ ਤੇ ਉਸ ਸਮਾਗਮ ਨੂੰ ਲੈ ਕੇ ਹੀ ਇਸ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਮਨੁੱਖੀ ਅਧਿਕਾਰਾਂ ਲਈ ਲੜਦੀ, ਉਹਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ ਸੀ। ਔਰ ਕਮਾਲ ਦੀ ਗੱਲ ਤੇ ਇਹ ਹੈ ਕਿ ਜਦੋਂ ਇਹਨਾਂ ਨੇ ਸਮਾਗਮ ਰੱਖਿਆ, ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੇ ਦਰਮਿਆਨ ਹੋੜ ਲੱਗੀ ਸੀ, ਦੌੜ ਲੱਗੀ ਸੀ ਕਿ ਕਿਹੜਾ ਜਾ ਕੇ ਪਰਚਾ ਪਹਿਲਾਂ ਦਰਜ ਕਰਾਉਂਦਾ। ਸੋ ਇਹਨਾਂ ਨੇ ਸਾਡੇ ਭਾਰਤ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਵਰਗੀ ਮਨੁੱਖੀ ਅਧਿਕਾਰਾਂ ਨਾਲ ਜੁੜੀ ਜਿਹੜੀ ਇੱਕ ਸੰਸਥਾ ਹੈ ਉਹਨੂੰ ਵੀ ਨਹੀਂ ਬਖਸ਼ਿਆ, ਉਹਦੇ ਤੇ ਵੀ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ ਸੀ। ਫਿਰ ਉਹਨਾਂ ਨੇ ਆਪਣੀ ਰਿਪੋਰਟ 'ਚ ਇੰਨੇ ਕੁ ਖੁਲਾਸੇ ਕਰਨੇ ਸੀ। ਉਂਝ ਸਭ ਨੂੰ ਪਤਾ, ਯਾਦ ਹੀ ਹੋਣਾ ਭੁਪਿੰਦਰ ਸਿੰਘ USA ਵਾਲਾ ਕੇਸ, ਜਿਹੜੇ ਸਰਬੱਤ ਖਾਲਸਾ 'ਚ ਗਏ ਸਨ, NRI ਗਏ ਸੀ, ਇੱਕ ਸਿੱਖ ਦੇ ਤੌਰ ਤੇ ਉਹਨਾਂ ਦੇ ਚੱਬੇ ਵਾਲੇ ਸਰਬੱਤ ਖਾਲਸਾ 'ਚ ਭਾਗ ਲਿਆ ਸੀ ਤੇ ਬਾਅਦ 'ਚ ਉਹਨਾਂ ਤੇ ਵੀ ਮੁਕੱਦਮਾ ਬਣਾ ਦਿੱਤਾ ਗਿਆ ਸੀ। ਉਹਨਾਂ ਤੇ ਦੇਸ਼ ਧਰੋਹ ਦਾ ਮੁਕੱਦਮਾ ਬਣਾ ਕੇ ਕਿੰਨਾ ਰੋਲਿਆ ਗਿਆ ਸੀ। ਫਿਰ ਸਰਬੱਤ ਖਾਲਸਾ ਵਾਲੇ ਜਿਹੜੇ ਆ ਉਹ ਕਿਵੇਂ ਰੋਲੇ ਗਏ ਸੀਗੇ। ਹੋਰ ਪੂਰੇ ਭਾਰਤ ਦੇ ਵਿੱਚ ਕਨ੍ਹਈਆ ਕੁਮਾਰ ਹੈ ਜਿਹੜਾ
ਉਹ ਵੀ ਕਿਸ ਤਰ੍ਹਾਂ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ, ਸਭ ਨੂੰ ਪਤਾ ਹੀ ਹੈ। ਇਹ ਭਾਰਤ ਦੇ ਵਿੱਚ ਇਹ ਜਿਹੜਾ ਵਰਤਾਰਾ ਹੈ ਉਹ ਇੱਕ ਹਕੀਕਤ ਆ। ਅਸੀਂ ਇਹ ਨਹੀਂ ਕਹਿ ਸਕਦੇ ਕਿ ਐਮਨੈਸਟੀ ਇੰਟਰਨੈਸ਼ਨਲ ਨੇ ਜੀ ਉੱਥੇ ਬੈਠੇ ਬੈਠੇ ਨੇ ਤੁੱਕੇ ਮਾਰ ਦਿੱਤੇ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇੱਥੇ ਸ਼ਬਦਾਂ ਦਾ ਪ੍ਰਗਟਾਵੇ ਦੀ, ਬੋਲਣ ਦੇ ਪ੍ਰਗਟਾਵੇ ਦੀ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਕਿਤੇ ਨਾ ਕਿਤੇ ਖਤਰੇ 'ਚ ਆ। ਦੂਜਾ, ਗਊ ਜੋ ਕਰਦੇ ਆ ਉਹਨਾਂ ਦੇ ਕਮਾਲ ਤੇ ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਸਾਹਿਬ ਨੇ ਆਪ ਹੀ ਵੇਖਿਆ। ਤੀਜਾ, ਨੋਟਬੰਦੀ ਦਾ, ਉਹ ਤੇ ਜੱਗ ਜ਼ਾਹਰ ਹੈ, ਉਹਦੇ ਤੇ ਕਹਿਣ ਦੀ ਕੁਛ ਲੋੜ ਹੀ ਨਹੀਂ। ਸੋ ਕੁੱਲ ਮਿਲਾ ਕੇ ਸਾਨੂੰ ਸੋਚਣਾ ਪਏਗਾ ਕਿ ਅਸੀਂ ਲੋਕਤੰਤਰ ਨੂੰ ਇਸ ਤਰ੍ਹਾਂ ਦਾ ਰੱਖਣਾ ਜਾਂ ਲੋਕਤੰਤਰ ਨੂੰ ਸੁਧਾਰਨਾ ਹੈ। ਕਿਉਂਕਿ ਦੇਖੋ, ਜੇ ਆਪਾਂ ਖੰਡ ਖੰਡ ਆਖੀ ਜਾਈਏ ਤੇ ਖੰਡ ਆਖਿਆ ਮੂੰਹ ਮਿੱਠਾ ਨਹੀਂ ਹੋਣਾ, ਖੰਡ ਖਾਵਾਂਗੇ ਤੇ ਮੂੰਹ ਮਿੱਠਾ ਹੋਣਾਗੇ। ਲੋਕਤੰਤਰ ਕਹੀ ਜਾਈਏ ਲੋਕਤੰਤਰ ਹੈ, ਲੋਕਤੰਤਰ ਦੇ ਕਹਿਣ ਨਾਲ ਲੋਕਤੰਤਰ ਨਹੀਂ ਬਣ ਜਾਣਾ। ਸਾਰਥਕ ਲੋਕਤੰਤਰ ਤਾਂ ਹੀ ਬਣੇਗਾ ਜੇ ਇਹਦੇ ਵਿੱਚ ਇੱਕ ਚੰਗੀ ਵਿਵਸਥਾ ਜਿਹੜੀ ਬਹਾਲ ਕੀਤੀ ਜਾਵੇ। ਹਾਂ ਬਿਲਕੁਲ ਜੀ, ਜੇ ਦੇਸ਼ ਧਰੋਹੀਆਂ ਤਾਂ ਦੇਖਿਆ ਜਾਵੇ, ਪਰ ਬਹੁਤ ਸਾਰੇ ਕਈ ਇਹੋ ਜਿਹੇ ਲੀਡਰ ਵੀ ਹੈਗੇ ਆ ਕਿ ਜਿਹੜੇ ਰੀਅਲੀ ਦੇਸ਼ ਧਰੋਹ ਦਾ ਕੰਮ ਕਰ ਰਹੇ ਆ, ਉਹ ਸਰਕਾਰਾਂ ਦੇ ਵਿੱਚ ਆ। ਤੇ ਅੱਗੇ ਆਪਾਂ CBI ਦੀ ਗੱਲ ਕਰੀਏ, ਉਹਨਾਂ ਨੇ ED ਦੇ ਸਾਬਕਾ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ। ਦੇਖੋ ਜੀ, ਇਹ ਜਿਹੜਾ ਅਧਿਕਾਰੀ ਸੀਗਾ, ਇਹ ਵੈਸੇ ਪਹਿਲਾਂ ਮੂਲ ਤੌਰ ਤੇ ED ਦਾ ਅਧਿਕਾਰੀ ਨਹੀਂ ਸੀ। ਇਹਦਾ ਜਿਹੜਾ ਵਿਭਾਗ ਸੀਗਾ ਉਹ ਭਾਰਤੀ ਮਾਲੀਆ ਸੇਵਾ ਸੀਗਾ। ਭਾਰਤੀ ਮਾਲੀਆ ਸੇਵਾ ਦਾ ਇਹ 2000 ਕਾਡਰ ਦਾ 2000 ਬੈਚ ਦਾ ਇਹ ਸੀਗਾ ਅਫਸਰ। ਬਾਅਦ ਦੇ ਵਿੱਚ ਡੈਪੂਟੇਸ਼ਨ ਤੇ ED 'ਚ ਆ ਗਿਆ। ED 'ਚ ਆ ਕੇ ਇਹਦੇ ਭਾਗ ਖੁੱਲ ਗਏ। ED 'ਚ ਆਇਆ ਤੇ ਨਾਲ ਦੀ ਨਾਲ ਹੀ ਇਹਨੂੰ ਕੁਝ ਸਾਲਾਂ ਬਾਅਦ ਜਿਹੜੀ ਉਹ ਇੱਕ ਇਨਵੈਸਟੀਗੇਸ਼ਨ ਮਿਲੀ। ਉਹ ਇਨਵੈਸਟੀਗੇਸ਼ਨ ਮਿਲੀ ਜੋ ਖੰਡ ਦੀ ਬੋਰੀ ਸੀ। ਸੋ ਇਹ ਫਿਰ ਲੱਗ ਪਿਆ ਖੰਡ ਦੀ ਬੋਰੀ ਖੋਲ ਕੇ ਉਹਨੂੰ ਲੱਕਣ। ਇਸ ਬੰਦੇ ਨੇ, ਇਹਦਾ ਨਾਂ JP ਸਿੰਘ ਸੀਗਾ। JP ਸਿੰਘ ਨੇ IPL ਫਿਕਸਿੰਗ ਦੀ ਇਨਵੈਸਟੀਗੇਸ਼ਨ ਕੀਤੀ। IPL ਫਿਕਸਿੰਗ ਜਿਹੜੀ ਸੀ ਉਹ ਬੜੀ ਦਿਲਚਸਪ ਸੀ, ਜਿਹਦੇ 'ਚ ਸ੍ਰੀ ਸੰਤ ਹੋਰੀ ਫੜੇ ਗਏ ਸਨ। ਉਹਨਾਂ ਨੇ ਬੜਾ ਨਾਯਾਬ ਤਰੀਕਾ ਅਪਣਾਇਆ ਸੀਗਾ ਫਿਕਸਿੰਗ ਦਾ। ਅੰਦਰ ਵੜ ਜਾਂਦੇ ਸੀ, ਕਦੇ ਰਮਾਲ ਹਿਲਾਉਂਦੇ ਸਨ, ਪਤਾ ਲੱਗ ਜਾਂਦਾ ਸੀ ਬਾਹਰਲੇ ਸਟੋਰੀਆਂ ਨੂੰ, ਬੁਕੀਆਂ ਨੂੰ, ਕਿ ਭਾਈ ਹੁਣ ਵਾਈਟ ਕਰਨਗੇ। ਇਸ ਤਰ੍ਹਾਂ ਦੇ ਉਹਨਾਂ ਨੇ ਇਹ ਖੁਫੀਆ ਇਸ਼ਾਰੇ ਰੱਖੇ ਹੋਏ ਸੀ, ਜਿਨ੍ਹਾਂ ਦੇ ਆਧਾਰ ਤੇ ਬਾਹਰ ਬੈਠੇ ਸਟੋਰੀ ਹੈ ਜਾਂ ਬੁਕੀ ਹੈ ਜਿਹੜੇ ਉਹ ਫਿਕਸਰ ਹੈ ਜਿਹੜੇ ਉਹ ਮੈਚ ਫਿਕਸਿੰਗ ਕਰਦੇ ਸਨ। ਉਸ ਤੋਂ ਬਾਅਦ ਇਹ ਖੁਲਾਸਾ ਹੋ ਗਿਆ, ਫੜੇ ਵੀ ਗਏ ਕੁਝ ਖਿਡਾਰੀ, ਇਨਵੈਸਟੀਗੇਸ਼ਨ ਹੋਈ। ਉਹ ਇਨਵੈਸਟੀਗੇਸ਼ਨ ਅੱਗੇ ਚਲਦੀ ਇੱਥੋਂ ਤੱਕ ਚਲੇਗੀ ਕਿ ਉਸ ਮਾਮਲੇ ਦੇ ਵਿੱਚ ਸਾਹਮਣੇ ਆ ਗਈ ਗੱਲ ਕਿ 500 ਕਰੋੜ ਰੁਪਈਆ ਜਿਹੜਾ ਉਹਦਾ ਲੈਣ ਦੇਣ ਹਵਾਲੇ ਰਾਹੀਂ ਹੋਇਆ। ਸੋ ED ਤੱਕ ਜਾਂਚ ਗਈ, JP ਸਿੰਘ ਨੂੰ ਜਾਂਚ ਸੌਂਪੀ ਗਈ। ਇਹਨੇ ਜਾਂਚ ਕਰਨ ਦੀ ਥਾਂ ਤੇ ਸੌਦਾ ਕਰਨਾ ਜਿਹੜਾ ਉਹ ਠੀਕ ਸਮਝਿਆ। ਇਹਨੇ ਉਹਨਾਂ ਬੰਦਿਆਂ ਦੇ ਨਾਲ ਹੱਥ ਰਲਾ ਲਏ ਜਿਹੜੇ ਕਿ ਇਸ ਧੰਦੇ ਦੇ ਵਿੱਚ ਲੱਗੇ ਹੋਏ ਸੀਗੇ। ਫਿਰ ਉਹਨਾਂ ਨੂੰ ਇਹਨੇ ਮਨਚਾਹੀ ਰਕਮ ਲੈ ਕੇ ਬਹੁਤ ਵੱਡੀ ਰਾਹਤ ਦੇ ਦਿੱਤੀ, ਉਹਨਾਂ ਨੂੰ ਕੇਸ ਦੇ ਵਿੱਚੋਂ ਕੱਢ ਦਿੱਤਾ। ਸੋ ਹੌਲੀ ਹੌਲੀ ਫਿਰ ਇਹਦੇ ਬਾਰੇ ਵੀ ਖੁਲਾਸਾ ਹੋ ਗਿਆ, ਕਿਉਂਕਿ ਇਹਨੇ ਕੀਤਾ ਹੈ ਕਿ ਇਸ ਜਾਂਚ ਤੋਂ ਬਾਅਦ ਦਵਾ ਦਵ ਇਹਨੇ ਵਾਪਸੀ ਕਰ ਲਈ। ਜੋ ਇਹਦੀ ਮੂਲ ਸੇਵਾ ਸੀਗੀ ਜਿਹਦੇ 'ਚ ਭਰਤੀ ਹੋਇਆ ਸੀ, ਉਸੇ ਸੇਵਾ ਦੇ ਵਿੱਚ ਚਲਾ ਗਿਆ, ਉਸੇ ਵਿਭਾਗ ਦੇ ਵਿੱਚ ਚਲਾ ਗਿਆ ਤੇ ਜਾ ਕੇ ਇਨਕਮ ਟੈਕਸ ਦੇ ਵਿੱਚ ਜੁਆਇੰਟ ਡਾਇਰੈਕਟਰ ਨਿਯੁਕਤ ਹੋ ਗਿਆ, ਕਮਿਸ਼ਨਰ ਜਾ ਕੇ ਨਿਯੁਕਤ ਹੋ ਗਿਆ। ਪਰ ਇਹਦੇ ਤੇ ਸ਼ੱਕ ਹੋਣ ਕਰਕੇ ਫਿਰ ਮਾਮਲਾ ਜਿਹੜਾ CBI ਨੂੰ ਹੈਂਡਓਵਰ ਕੀਤਾ ਗਿਆ। CBI ਨੇ ਮਾਮਲਾ ਦਰਜ ਕਰਕੇ ਚੰਗੀ ਤਰ੍ਹਾਂ ਪੜਤਾਲ ਕਰਕੇ JP ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਕਿਉਂਕਿ JP ਸਿੰਘ ਨੇ ਆਪਣਾ ਜਿਹੜਾ ਭੂਮਿਕਾ, ਆਪਣਾ ਰੋਲ ਹੈ ਜਿਹੜਾ, ਉਹਦਾ ਆਪਣਾ ਕਰਤੱਵ ਹੈ ਜਿਹੜਾ, ਆਪਣਾ ਫਰਜ਼ ਹੈ, ਉਹ ਨਿਭਾਉਣ ਦੀ ਥਾਂ ਤੇ ਉਹਨੇ ਕੰਮ ਖਲਾਇਕਾਂ ਵਾਲਾ ਕੀਤਾ। ਵੈਸੇ ਕਮਾਲ ਦੀ ਗੱਲ ਆ ਕਿ ਦੇਖੋ, ਥੋੜੇ ਦਿਨ ਪਹਿਲਾਂ ਸਾਡੇ CBI ਦਾ ਸਾਬਕਾ ਡਾਇਰੈਕਟਰ ਜਿਹੜਾ ਰਣਜੀਤ ਸਿਨਹਾ, ਉਹ ਵੀ ਇਹੋ ਜਿਹੇ ਮਾਮਲੇ 'ਚ ਫਸ ਗਿਆ। ਉਹਨੂੰ ਕੋਲ ਘੁਟਾਲੇ ਵਰਗੇ ਅਹਿਮ ਘੁਟਾਲਿਆਂ ਦੀ ਇਨਵੈਸਟੀਗੇਸ਼ਨ ਕਰਨ ਲਈ ਕਿਹਾ ਗਿਆ, ਪਰ ਉਹਨੇ ਉਹ ਇਨਵੈਸਟੀਗੇਸ਼ਨ ਕਰਨ ਦੀ ਥਾਂ ਤੇ ਉਹ ਜਿਹੜੇ ਦੋਸ਼ੀ ਸੀ ਉਹਨਾਂ ਦੇ ਨਾਲ ਸਾਂਝ ਭਿਆਲੀ ਪਾ ਲਈ। ਉਹ ਰਾਤ ਨੂੰ ਆਪਣੀ ਕੋਠੀ 'ਚ ਉਹਨਾਂ ਨੂੰ ਸੱਦ ਲੈਂਦਾ ਸੀ, ਪਤਾ ਨਹੀਂ ਉਹਨਾਂ ਨੂੰ ਖਿਲਾਫ ਲਾ ਕੇ ਉਹਨਾਂ ਤੋਂ ਕੋਈ ਇਨਵੈਸਟੀਗੇਸ਼ਨ ਕਰਦਾ ਸੀ ਕਿ ਪਤਾ ਨਹੀਂ ਸੌਦੇਬਾਜ਼ੀ ਕਰਦਾ ਸੀ। ਹੁਣ ਉਹ ਉਸ ਮਾਮਲੇ 'ਚ ਲਿਬੜਿਆ ਪਿਆ। ਦੂਜੇ ਪਾਸੇ ਇਹ ਸਾਹਿਬ ਆ ਗਏ। ਹੁਣ ਸਾਡੇ ਲਈ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਹਨੂੰ ਅਸੀਂ ਭਰੋਸਾ ਕਰਕੇ ਜਾਂਚ ਦਿੰਦੇ ਹਾਂ, ਜਿਹੜੀ ਏਜੰਸੀ ਨੂੰ ਕਹਿੰਦੇ ਆ ਕਿ ਇਹ ਘਪਲਾ ਖੋਜੇਗੀ, ਉਸੇ ਜਾਂਚ ਏਜੰਸੀ ਤੇ ਸਾਨੂੰ ਇੱਕ ਹੋਰ ਜਾਂਚ ਬਿਠਾਉਣੀ ਪੈਂਦੀ ਹੈ ਕਿ ਇਹਦੀ ਜਾਂਚ ਕਿੱਧਰ ਨੂੰ ਗਈ ਹੈ। ਸੋ ਇਹ ਇੱਕ ਬਹੁਤ ਹੀ ਚਿੰਤਾਜਨਕ ਪਹਿਲੂ ਹੈ। ਉਹ ਜਿਵੇਂ ਕਹਿੰਦੇ ਹੁੰਦੇ ਨਾ ਕਿ ਖਾਣਾ ਹਲਵਾਈਆਂ ਦੇ ਤੇ ਭੌਂਕਣਾ ਕਸਾਈਆਂ ਦੇ, ਇਹਨਾਂ ਨੂੰ ਕੰਮ ਕੋਈ ਹੋਰ ਦਿੱਤਾ ਜਾਂਦਾ ਹੈ। ਜਿਨ੍ਹਾਂ ਦੇ ਵਿਰੁੱਧ ਕੰਮ ਦਿੱਤਾ ਜਾਂਦਾ ਇਹ ਜਾ ਕੇ ਉਹਨਾਂ ਦੇ ਨਾਲ ਸੱਜਣਤਾਈਆਂ ਪਾ ਲੈਂਦੇ ਆ। ਇਹ ਇੱਕ ਬਹੁਤ ਚਿੰਤਾਜਨਕ ਰੁਝਾਨ ਆ। ਜੀ ਬਿਲਕੁਲ, ਜਿਹੜੀ ਤੁਸੀਂ ਇਹ ਗੱਲ ਕੀਤੀ ਆ ਖਾਣਾ ਨਾਈਆਂ ਦੇ ਤੇ ਭੌਂਕਣਾ ਭਰਾਈਆਂ ਦੇ ਆ,
ਇਸ ਤਰ੍ਹਾਂ ਦਾ ਬਹੁਤ ਕੁਝ ਹੋ ਰਿਹਾ ਤੇ ਅੱਗੇ ਆਪਾਂ ਬਿਜਲੀ ਦੇ ਬਿੱਲਾਂ ਦੀਆਂ ਗੱਲਾਂ ਬਹੁਤ ਕਰ ਚੁੱਕੇ ਹਾਂ। ਕਈ ਲੀਡਰਾਂ ਨੇ ਬਿਜਲੀ ਦੇ ਬਿੱਲ ਨਹੀਂ ਸੀਗੇ ਭਰੇ ਤੇ ਬਿਜਲੀ ਦੇ ਬਿੱਲ ਨਾ ਭਰਨ ਕਰਕੇ ਉਹਨਾਂ ਦੇ ਕਨੈਕਸ਼ਨ ਤੋੜੇ। ਪਰ ਹੁਣ ਤੇ ਫਰੀਦਕੋਟ ਜੇਲ੍ਹ ਦੀ ਗੱਲ ਕਰੀਏ, ਉਸ ਦਾ ਵੀ ਕਨੈਕਸ਼ਨ ਕੱਟਿਆ ਗਿਆ। ਉਹ ਕਹਿੰਦੇ ਹੁੰਦੇ ਨਾ ਜੀ ਕਿ ਥੋੜਿਆ ਸੰਭਲ ਜਾਂਦਾ, ਥਿੜਿਆ ਨਹੀਂ। ਸਾਡੇ ਇੱਥੋਂ ਦੀ ਅਫਸਰਸ਼ਾਹੀ ਥਿੜ ਚੁੱਕੀ ਆ। ਦੇਖੋ, ਕੱਲੇ ਲੀਡਰ ਹੀ ਡਿਫਾਲਟਰ ਨਹੀਂ, ਸਾਡੇ ਇੱਥੋਂ ਦੇ ਜਿਹੜੇ ਸਰਕਾਰੀ ਵਿਭਾਗ ਆ ਉਹ ਵੀ ਬਿਜਲੀ ਦੇ ਬਹੁਤ ਵੱਡੇ ਦੇਣਦਾਰ ਆ। ਦੱਸਿਆ ਤੇ ਇਹ ਜਾਂਦਾ ਹੈ ਕਿ ਜਿਹੜੇ ਸਰਕਾਰੀ ਵਿਭਾਗ ਆ ਉਹਨਾਂ ਦੇ ਸਿਰ ਬਿਜਲੀ ਵਿਭਾਗ ਦਾ 500 ਕਰੋੜ ਰੁਪਈਆ ਉਹ ਦੇਣ ਵਾਲਾ ਖਲੋਤਾ। ਹੁਣ ਜਿਹੜਾ ਇਹ ਵਿਭਾਗਾਂ ਦਾ ਪੈਸਾ ਹੈ, ਇਕੱਲੇ ਵਿਭਾਗਾਂ ਦਾ ਇਹ ਨਹੀਂ ਕਿ ਜਿਵੇਂ ਹੁਣ ਸਰਕਾਰੀ ਹਸਪਤਾਲ ਆ ਜਾਂ ਜੇਲ੍ਹਾਂ ਹੈ ਉੱਥੇ ਇਕੱਲੀ ਬੱਤੀ ਮੱਚੀ ਹੈ। ਇਹ ਇੱਕ ਹਕੀਕਤ ਆ ਕਿ ਜਿਹੜੇ ਇੱਥੋਂ ਦੇ ਅਫਸਰ ਆ ਉਹਨਾਂ ਨੇ ਵੀ ਇਸ ਸਹੂਲਤਾਂ ਦਾ ਬਹੁਤ ਜ਼ਿਆਦਾ ਦੁਰਪ੍ਰਯੋਗ ਕੀਤਾ, ਬਹੁਤ ਵੱਡੇ ਪੱਧਰ ਤੇ ਕੀਤਾ। ਲੀਡਰਾਂ ਦਾ ਤਾਂ ਕਹਿਣਾ ਕੀ ਆ ਤੁਹਾਨੂੰ ਮੈਂ ਦੱਸਾਂ ਕਿ ਬੀਬੀ ਕਰਨ ਕੌਰ ਬਰਾੜ ਦਾ ਘਰ ਦਾ ਕਨੈਕਸ਼ਨ ਕੱਟਿਆ ਗਿਆ, ਮੁੜ ਕੇ ਬਹਾਲ ਹੋਇਆ। ਕਨੈਕਸ਼ਨ ਵੈਸੇ 3 ਸਨ, ਤਿੰਨਾਂ ਦੇ ਸਿਰ ਤੇ 26 ਲੱਖ ਰੁਪਈਆ ਬਿੱਲ ਸੀ। 26 ਲੱਖ ਦੇ ਵਿੱਚੋਂ 18 ਲੱਖ ਰੁਪਈਆ ਜਿਹੜੇ ਸਿਰ ਤੇ ਜਿਹੜੇ ਮੀਟਰ ਦੇ ਸਿਰ ਤੇ ਸੀਗਾ ਉਹ ਤੇ ਉਹਨਾਂ ਨੇ ਭਰਿਆ, ਕਿਉਂਕਿ ਉਹ ਹਰਚੰਦ ਸਿੰਘ ਬਰਾੜ ਦੇ ਨਾਮ ਤੇ ਸੀ, ਜੋ ਇਸ ਸਮੇਂ ਸੰਸਾਰ ਦੇ ਵਿੱਚ ਹੀ ਨਹੀਂ। ਸੋ ਉਹ ਤੇ ਡੁੱਬੇ ਖਾਤੇ 'ਚ ਪੈ ਗਿਆ। ਦੂਜੇ 2 ਮੀਟਰਾਂ ਦਾ ਉਹਨਾਂ ਨੇ 8 ਲੱਖ ਰੁਪਈਆ ਭਰ ਕੇ ਤੇ ਉਹਨਾਂ ਦਾ ਕਨੈਕਸ਼ਨ ਦੁਬਾਰਾ ਚਾਲੂ ਕਰਵਾ ਲਿਆ। ਪਰ ਪਤਾ ਇਹ ਲੱਗਿਆ ਕਿ ਉਹਨਾਂ ਦੇ ਘਰ ਦੇ ਵਿੱਚ ਆਟਾ ਚੱਕੀ ਤੱਕ ਲੱਗੀ ਹੋਈ ਆ, ਜਿਹੜੀ ਕਿ ਇਸੇ ਬਿਜਲੀ ਤੇ ਚੱਲਦੀ ਸੀ। ਸੋ ਦੂਜੇ ਪਾਸੇ ਲੰਬੀ ਹਲਕੇ ਦਾ ਉਹੀ ਚਰਚਿਤ ਜਥੇਦਾਰ ਆ, ਉਹਦੇ ਬਾਰੇ ਵੀ ਇੱਕ ਕਿੱਸਾ ਨਿਕਲ ਕੇ ਆਉਂਦਾ ਪਿਆ ਸਾਹਮਣੇ ਕਿ ਉਹਨੇ ਟਰਾਲੀ ਦੇ ਵਿੱਚ ਟਰਾਂਸਫਾਰਮਰ ਰੱਖਿਆ ਸੀ ਔਰ ਤਾਰਾਂ ਲਾ ਕੇ 24 ਘੰਟੇ ਸਪਲਾਈ ਦੇ ਵਿੱਚੋਂ ਉਹ ਮੋਟਰਾਂ ਚਲਾਈ ਜਾਂਦਾ ਹੁੰਦਾ ਸੀ। ਜਿੱਥੇ ਜੀ ਕਰਦਾ ਸੀ ਕਿ ਫਲਾਣੀ ਮੋਟਰ ਤੇ ਜਿਹੜੀ ਲਾਈਟ ਚਾਹੀਦੀ ਆ ਉਹ ਧੱਕ ਕੇ ਟਰਾਲੀ ਉੱਥੇ ਹੀ ਲਿਜਾ ਖਿਲਾਰਦਾ ਸੀਗਾ ਤੇ ਪਾ ਕੇ ਕੁੰਡੀ ਉੱਥੋਂ ਚਲਾਈ ਜਾਂਦਾ ਸੀਗਾ। ਸੋ ਇਹੋ ਜਿਹੇ ਕਿੱਸੇ ਬਹੁਤ ਆ ਰਹੇ ਆ ਤੇ ਵਿਭਾਗਾਂ ਦੇ ਵਿੱਚ ਜਿਹੜੇ ਵਿਭਾਗਾਂ ਦੇ ਅਫਸਰ ਆ, ਬਾਬੂ ਆ, ਉਹ ਵੀ ਇਸ ਤਰ੍ਹਾਂ ਦਾ ਧੰਦਾ ਕਰਦੇ ਰਹੇ ਆ। ਉਹਨਾਂ ਨੇ ਵੀ ਲੁੱਟ ਮਚਾਈ ਹੋਈ ਆ। ਹੁਣ ਜਿਹੜਾ ਫਰੀਦਕੋਟ ਦਾ ਮਸਲਾ, ਫਰੀਦਕੋਟ ਦਾ ਜੇਲ੍ਹ ਦਾ ਜਿਹੜਾ ਬਿੱਲ ਆ ਉਹ ਮੇਰੇ ਖਿਆਲ ਦੇ ਨਾਲ 1 ਕਰੋੜ 45 ਲੱਖ ਰੁਪਈਆ ਪੈਂਡਿੰਗ ਹੈ। ਬਹੁਤ ਸਾਰੀਆਂ ਜਿਹੜੀਆਂ ਪੰਚਾਇਤਾਂ ਉਹ ਵੀ ਡਿਫਾਲਟਰ ਹੈ ਇੱਥੇ। ਬਹੁਤ ਸਾਰੇ ਵਾਟਰ ਵਰਕਸ ਹੈ ਜਿਹੜੇ ਉਹਨਾਂ ਦੇ ਕਨੈਕਸ਼ਨ ਵੀ ਕੱਟੇ ਜਾ ਰਹੇ ਆ। ਇੱਥੋਂ ਤੱਕ ਸੁਣਨ ਦੇ ਵਿੱਚ ਆਇਆ ਕਿ ਇੱਕ ਤੇ ਪੁਲਿਸ ਲਾਈਨ ਦਾ ਹੁਣ ਇਹ ਨਹੀਂ ਪਤਾ ਲੱਗਿਆ ਹਾਲ ਦੀ ਘੜੀ ਕਿ ਕਿਹੜੀ ਪੁਲਿਸ ਲਾਈਨ ਹੈ, ਕਿਹੜੇ ਸ਼ਹਿਰ ਦੀ ਹੈ, ਜਿੱਥੇ ਉੱਥੇ ਵੀ ਕਨੈਕਸ਼ਨ ਕੱਟ ਦਿੱਤਾ ਗਿਆ। ਧੜੱਲੇ ਨਾਲ ਕਨੈਕਸ਼ਨ ਕੱਟੇ ਜਾ ਰਹੇ ਆ। ਪਰ ਆਹ ਤਾਜ਼ਾ ਜਿਹੜੀ ਖਬਰ ਹੈ ਹੈਰਾਨ ਕਰਦੀ ਹੈ ਕਿ ਫਰੀਦਕੋਟ ਜੇਲ੍ਹ ਦੀ ਬਿਜਲੀ ਕੱਟੀ ਜਾਣੀ ਇਹ ਬਹੁਤ ਹੀ ਵੱਡਾ ਮਸਲਾ ਹੈ, ਕਿਉਂਕਿ ਜੇ ਬਿਜਲੀ ਦੇ ਵਿੱਚ ਹਨੇਰੇ ਦੇ ਵਿੱਚ ਬਿਜਲੀ ਨਾ ਹੋਣ ਦੀ ਸੂਰਤ ਦੇ ਵਿੱਚ ਕੋਈ ਅਣਹੋਣੀ ਵਾਪਰ ਜਾਂਦੀ ਹੈ ਤਾਂ ਉਹਦਾ ਦੋਸ਼ ਕਿਹੜਾ ਬੰਦਾ ਆਪਣੇ ਸਿਰ ਤੇ ਲਵੇਗਾ? ਜੇਲ੍ਹ ਪ੍ਰਬੰਧਨ ਲਵੇਗਾ, ਬਿਜਲੀ ਵਿਭਾਗ ਲਵੇਗਾ ਜਾਂ ਸਾਡੀ ਸਰਕਾਰ ਲਵੇਗੀ? ਸੋ ਇਹ ਇੱਕ ਬਹੁਤ ਹੀ ਚਿੰਤਾਜਨਕ ਪਹਿਲੂ ਹੈ, ਚਿੰਤਾਜਨਕ ਵਿਸ਼ਾ ਹੈ ਕਿ ਜੇਲ੍ਹਾਂ ਵੀ ਸਾਡੀਆਂ ਡਿਫਾਲਟਰ ਆ, ਸਾਡੇ ਲੀਡਰ ਵੀ ਡਿਫਾਲਟਰ ਆ, ਸਾਡੇ MLA MP ਉਹ ਵੀ ਡਿਫਾਲਟਰ ਆ। ਸੋ ਸਾਰੇ ਇਹ ਡਿਫਾਲਟਰ ਆ। ਪਰ ਇਹ ਜਿਹੜੀ ਗੁਰਾਈ ਹੁਣ ਸ਼ੁਰੂ ਕੀਤੀ ਜਾ ਰਹੀ ਆ 10 ਸਾਲਾਂ ਦੇ ਵਿੱਚ ਕਿਉਂ ਨਹੀਂ ਕੀਤੀ ਗਈ? ਸਭ ਤੋਂ ਵੱਡਾ ਮਸਲਾ ਇਹ ਆ। ਔਰ ਦੂਜੀ ਗੱਲ ਇਹ ਆ ਕਿ ਚਲੋ ਛੱਡੋ MP MLA ਉਹ ਤੇ ਡਿਫਾਲਟਰ ਹੋ ਗਏ। ਦੂਜੀ ਗੱਲ ਸਭ ਤੋਂ ਵੱਡੀ ਇਹ ਆ ਕਿ ਜਿਹੜੇ ਇਹ ਸਰਕਾਰੀ ਵਿਭਾਗ ਦੇਣਦਾਰ ਆ ਇਹਨਾਂ ਦੇ ਲਈ ਅਲੱਗ ਬਜਟ ਰੱਖੇ ਜਾਂਦੇ ਆ, ਇਹਨਾਂ ਲਈ ਅਲੱਗ ਹਰੇਕ ਚੀਜ਼ ਦਾ ਪ੍ਰਬੰਧ ਕੀਤਾ ਜਾਂਦਾ। ਉਹ ਪੈਸਾ ਗਿਆ ਕਿੱਥੇ? ਕਿਉਂਕਿ ਇੰਨੀ ਵੱਡੀ ਦੇਣਦਾਰੀ ਇਹਨਾਂ ਦੇ ਸਿਰ ਤੇ ਹਾਲੇ ਤੱਕ ਖੜੀ ਤੁਰੀ ਆਉਂਦੀ ਆ। ਇਹ ਕਿਉਂ ਰਹੀ ਔਰ ਕਿਉਂ ਬਿਜਲੀ ਵਿਭਾਗ ਨੇ ਇਹਨਾਂ ਤੋਂ ਨਹੀਂ ਅੱਜ ਤੱਕ ਵਸੂਲਿਆ? ਇਹ ਬਹੁਤ ਹੀ ਸੋਚਣ ਤੇ ਵਿਚਾਰਨ ਵਾਲਾ ਵਿਸ਼ਾ ਹੈ। ਕਿਉਂਕਿ ਕੱਲ ਨੂੰ ਜੇ ਸਰਕਾਰ ਬਦਲ ਗਈ, ਕੋਈ ਸਰਕਾਰ ਹੋਰ ਆ ਗਈ, ਕੀ ਅਫਸਰਸ਼ਾਹੀ ਇਸੇ ਅੰਦਾਜ਼ 'ਚ ਹੀ ਚੱਲੇਗੀ ਕਿ ਉਹਨਾਂ ਨੂੰ ਵੀ 5 ਸਾਲ ਇਸੇ ਤਰੀਕੇ ਨਾਲ ਲੁੱਟ ਕਰਨ ਦੀ ਛੂਟ ਦਿੱਤੀ ਜਾਏਗੀ? ਸੋ ਲੋਕ ਇਹ ਹੁਣ ਯਕੀਨਨ ਇਹ ਬਣਾਉਣਾ ਚਾਹੁੰਦੇ ਆ, ਇਹ ਯਕੀਨ ਬਣਾਉਣਾ ਚਾਹੁੰਦੇ ਆ ਕਿ ਭਾਈ ਅਫਸਰਸ਼ਾਹੀ ਤੈਅ ਕਰੇ ਕਿ ਅਗਾਂਹ ਤੋਂ ਇਹਨਾਂ ਨੇ ਕਿਸ ਤਰੀਕੇ ਨਾਲ ਪ੍ਰਬੰਧ ਕਰਨੇ, ਗਾਂਹ ਤੋਂ ਵਸੂਲੀ ਲਈ ਇਹਨਾਂ ਦੀ ਨੀਤੀ ਕੀ ਹੋਏਗੀ। ਪਰ ਹਾਲ ਦੀ ਘੜੀ ਉਂਝ ਇੱਕ ਗੱਲ ਕਹੀਏ ਕਿ ਜੇ ਕਿਸੇ ਨੇ ਫਾਇਦਾ ਉਠਾਇਆ ਇਹਨਾਂ ਦਿਨਾਂ ਦਾ ਤਾਂ ਉਹ ਸਭ ਤੋਂ ਜ਼ਿਆਦਾ ਬਿਜਲੀ ਵਿਭਾਗ ਨੇ ਉਠਾਇਆ। ਇਹਨਾਂ ਦੀ ਅੱਜ ਦੀ ਘੜੀ ਜਿਹੜੀ ਰੋਜ਼ਾਨਾ ਦੀ ਉਗਰਾਹੀ ਆ 2 ਕਰੋੜ ਤੱਕ ਪਹੁੰਚ ਗਈ ਆ। ਯਾਨੀ ਡੁੱਬੀਆਂ ਸਾਮੀਆਂ ਵੀ ਇਹਨਾਂ ਦੀਆਂ ਤਰਦੀਆਂ ਪਈਆਂ, ਇਹਨਾਂ ਦੀਆਂ ਤੇ ਪੌਂ 12 ਹੋ ਗਈਆਂ। ਸੋ ਇਹ ਤੇ ਚਾਹੁਣਗੇ ਮੇਰੇ ਖਿਆਲ ਦੇ ਨਾਲ ਕਿ ਨਤੀਜਾ ਜਿਹੜਾ 11 ਤੋਂ ਕਿਤੇ ਪੋਸਟਪੋਨ ਹੋ ਕੇ 1 ਮਹੀਨਾ ਹੋਰ ਮਿਲ ਜਾਵੇ ਤੇ ਇਹ ਆਪਦੀ ਜਿਹੜੇ ਡੁੱਬੇ ਫੁੱਲ ਹੈ ਉਹ ਵੀ ਤਾਰ ਲੈਣ। ਜੀ ਜੀ, ਵਧੀਆ ਖਬਰਾਂ ਨੇ ਜੀ ਇਹ। ਤੇ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਮਾਪੇ ਪੁੱਤ ਲੈਂਦੇ ਆ, ਬੜੀਆਂ ਸੁੱਖਾਂ ਸੁੱਖ ਕੇ ਲੈਂਦੇ ਆ, ਪਰ ਇਹ ਬੜੀ ਮਾੜੀ ਘਟਨਾ ਹੈ ਕਿ 2 ਕਪੁੱਤਾਂ ਨੇ ਆਪਣੇ ਪਿਓ ਮਾਰੇ।
ਕਹਿੰਦੇ ਹੁੰਦੇ ਨਾ ਜੀ ਕਿ ਪੁੱਤਰ ਤੋਂ ਹੀ ਦੁੱਖ ਪਿਛੋਂ ਹੀ, ਕਿ ਜਦੋਂ ਪੁੱਤਰ ਵੱਡੇ ਹੁੰਦੇ ਆ ਤੇ ਫਿਰ ਦੁੱਖ ਜਿਹੜੇ ਪਿਛਾਂ ਹੋਣੇ ਸ਼ੁਰੂ ਹੋ ਜਾਂਦੇ ਆ, ਕਿਉਂਕਿ ਪੁੱਤਰ ਕੰਮਕਾਰ ਸਾਂਭ ਲੈਂਦੇ ਆ, ਪੁੱਤਰ ਮਾਪਿਆਂ ਨੂੰ ਸਾਂਭ ਲੈਂਦੇ ਆ। ਪਰ ਮੇਰੇ ਖਿਆਲ ਦੇ ਨਾਲ ਹੁਣ ਉਲਟਾ ਹੋ ਰਿਹਾ। ਹੁਣ ਜਦੋਂ ਪੁੱਤਰ ਜਵਾਨ ਹੋਣੇ ਸ਼ੁਰੂ ਹੋ ਜਾਂਦੇ ਆ, ਹੁਣ ਦੁੱਖ ਸਗੋਂ ਜ਼ਿਆਦਾ ਲੱਗਦੇ ਆ, ਕਿਉਂਕਿ ਚਿੰਤਾ ਸਤਾਉਂਦੀ ਆ ਨਾ ਹੋ ਜਾਵੇ, ਆ ਨਾ ਹੋ ਜਾਵੇ, ਕਿਉਂਕਿ ਅੱਜ ਦੇ ਜ਼ਿਆਦਾਤਰ ਪੋਤੇ ਜਿਹੜੇ ਉਹ ਜ਼ਿਆਦਾ ਹੀ ਸਲੱਖਣ ਨਿਕਲਦੇ ਪਏ ਆ। ਔਰ ਹੱਦ ਦੀ ਗੱਲ ਇਹ ਆ ਕਿ ਸਾਡੇ ਪੰਜਾਬ ਦੀ ਧਰਤੀ, ਜਿਹਨੂੰ ਅਸੀਂ ਬਹੁਤ ਵੱਡੇ ਫਲਸਫੇ ਵਾਲੀ ਧਰਤੀ ਕਹਿੰਦੇ, ਬਾਣੀ ਜਿਹਦੇ ਜਰੇ ਜ਼ਰੇ ਦੇ ਵਿੱਚ ਆ, ਦਾਨੀਆਂ ਦੀ ਧਰਤੀ ਕਹਿੰਦੇ, ਸੂਰਬੀਰਾਂ ਦੀ ਧਰਤੀ ਕਹਿੰਦੇ ਆ, ਉਸੇ ਧਰਤੀ ਤੋਂ ਇਹ ਖਬਰ ਆ ਜਾਣੀ ਕਿ ਇੱਕੋ ਦਿਨ ਇੱਕੋ ਜ਼ਿਲ੍ਹੇ ਦੇ ਵਿੱਚ ਦੋ ਕਪੁੱਤਾਂ ਨੇ ਆਪੋ ਆਪਣੇ ਪਿਓ ਮਾਰ ਖੱਤੇ। ਔਰ ਮਾਰੇ ਵੀ ਕਿਹੜੀ ਗੱਲੋਂ? ਸ਼ਰਮਨਾਕ ਆ। ਇੱਕ ਤੇ ਘਟਨਾ ਹੈ ਜਿਹੜੀ, ਉਹ ਹੈ ਦਸੌਂਧਾ ਸਿੰਘ ਵਾਲਾ ਪਿੰਡ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ। ਉੱਥੋਂ ਦਾ ਕੋਈ ਰਣਜੀਤ ਸਿੰਘ ਨਾਂ ਦਾ ਨੌਜਵਾਨ ਸੀ, ਆਪਣੇ ਪਿਓ ਨਾਲ ਹਮੇਸ਼ਾ ਝਗੜਦਾ ਸੀ ਕਿ ਟਰੱਕ ਪਾਉਣਾ ਜ਼ਮੀਨ ਵੇਚ। ਉਹਦਾ ਪਿਓ ਜਿਹੜਾ ਸੀਗਾ ਉਹ ਇਸ ਗੱਲ ਤੋਂ ਥੋੜਾ ਖਿਸਕਦਾ ਸੀ ਕਿ ਜ਼ਮੀਨ ਵੇਚ ਕੇ ਟਰੱਕ ਪਾਇਆ, ਕੱਲ ਨੂੰ ਕੀ ਪਤਾ ਚੱਲੇ ਜਾਂ ਨਾ ਚੱਲੇ, ਇੱਧਰੋਂ ਵੀ ਜਾਈਏ ਉੱਧਰੋਂ ਵੀ ਜਾਈਏ, ਉਹ ਜ਼ਮੀਨ ਨਹੀਂ ਸੀ ਵੇਚਦਾ। ਇਹ ਕੱਲ ਆਇਆ, ਫਿਰ ਲੜਿਆ ਝਗੜਿਆ, ਉਹ ਜ਼ਮੀਨ ਨਹੀਂ ਵੇਚਦਾ। ਉਹਨੇ ਜਦੋਂ ਨਾ ਕੀਤੀ ਪਿਓ ਨੇ, ਤੇ ਪਿਓ ਦੇ ਗੱਲ ਪੈ ਗਿਆ। ਲੜਦੇ ਝਗੜਦੇ ਇੱਥੋਂ ਤੱਕ ਜਾ ਪਹੁੰਚੇ ਕਿ ਕੋਲ ਘੋਟਣਾ ਪਿਆ ਸੀ। ਉਹਨੇ ਰਣਜੀਤ ਸਿੰਘ ਨੇ ਚੁੱਕ ਕੇ ਆਪਣੇ ਪਿਓ ਦੇ ਸਿਰ 'ਚ ਮਾਰਿਆ ਤੇ ਪਿਓ ਉੱਥੇ ਗੁੱਛੀ ਹੋ ਗਿਆ। ਦੂਜੀ ਘਟਨਾ ਇਸੇ ਜ਼ਿਲ੍ਹੇ ਦੇ ਲਹਿਰਾ ਪਿੰਡ ਦੀ ਆ। ਉੱਥੇ ਕੋਈ ਰੇਲਵੇ ਵਿਭਾਗ ਦਾ ਕੋਈ ਪੁਰਾਣਾ ਰਿਟਾਇਰ ਕਰਮਚਾਰੀ ਸੀ, ਕਰਨੈਲ ਸਿੰਘ, ਉਹ ਰਹਿੰਦਾ ਸੀਗਾ। ਉਹਦਾ ਪੁੱਤ ਨਸ਼ੇੜੀ ਸੀ, ਨਸ਼ੇੜੀ ਪੁੱਤ ਦੀਆਂ ਕਰਤੂਤਾਂ ਤੋਂ ਦੁਖੀ ਹੋ ਕੇ ਇੱਕ ਲਾਗੇ ਧਰਮਸ਼ਾਲਾ ਸੀ, ਉਹਦੇ 'ਚ ਰਹਿਣ ਲੱਗ ਪਿਆ। ਪਰ ਉਹਦੀ ਮੌਤ ਨੇ ਉਹਦਾ ਪਿੱਛਾ ਉੱਥੇ ਵੀ ਨਹੀਂ ਛੱਡਿਆ। ਉਹਦਾ ਪੁੱਤ ਹੈ ਜਿਹੜਾ, ਉਸ ਪਿਓ ਦਾ, ਕੱਲ ਉੱਥੇ ਚਲਾ ਗਿਆ ਉਹਦੇ ਕੋਲ, ਕਹਿੰਦਾ ਮੈਨੂੰ ਪੈਸੇ ਦੇ। ਉਹਨੇ ਆਖਿਆ ਮੇਰੇ ਕੋਲ ਪੈਸੇ ਹੈ ਨਹੀਂ ਕਿ ਜਾਂ ਮਗਰੋਂ ਲੈ ਜਾ ਮੇਰੇ। ਤੇ ਦੱਸਦੇ ਉਹਨੇ ਉੱਥੇ ਗਲ ਘੁੱਟ ਕੇ ਮਾਰ ਕੱਟਿਆ ਤੇ ਮੁੜ ਕੇ ਸਾਰੇ ਪਿੰਡ ਤੋਂ ਚੋਰੀ ਜਾ ਕੇ ਉਹਨੂੰ ਸਿਵਿਆਂ ਦੇ ਵਿੱਚ ਸਾੜਤਾ। ਜਦੋਂ ਲੋਕਾਂ ਨੂੰ ਪਤਾ ਲੱਗਾ ਤੇ ਫਿਰ ਉਹਨਾਂ ਨੇ ਰੌਲਾ ਰੱਪਾ ਪਾਇਆ। ਹੌਲੀ ਹੌਲੀ ਗੱਲ ਹੈ ਜਿਹੜੀ ਪੁਲਿਸ ਤੱਕ ਪਹੁੰਚ ਗਈ। ਸੋ ਇੱਕੋ ਵੇਲੇ ਇਹ ਜਿਹੜੀਆਂ ਕੱਲ ਦੋ ਘਟਨਾਵਾਂ ਸਾਹਮਣੇ ਆਈਆਂ, ਉਹਨਾਂ ਨੇ ਸ਼ਰਮਸਾਰ ਕਰ ਦਿੱਤਾ, ਸਾਨੂੰ ਦੱਸ ਦਿੱਤਾ ਕਿ ਸਾਡੇ ਸਮਾਜ ਦੇ ਵਿੱਚ ਹੁਣ ਨੈਤਿਕ ਕਦਰਾਂ ਕੀਮਤਾਂ ਕਿੰਨੀਆਂ ਕੁ ਰਹਿ ਗਈਆਂ, ਸਹਿਣ ਸ਼ਕਤੀ ਕਿੰਨੀ ਕੁ ਰਹਿ ਗਈ ਆ। ਸਾਡੇ ਇੱਥੋਂ ਦੇ ਜਿਹੜੇ ਨੌਜਵਾਨ ਆ, ਉਹਨਾਂ 'ਚ ਰਿਸ਼ਤੇ ਨਿਭਾਉਣ ਦੀ ਭਾਵਨਾ ਕਿੰਨੀ ਕੁ ਰਹਿ ਗਈ ਆ। ਸੋ ਹੁਣ ਤੇ ਅਸੀਂ ਇਹੋ ਹੀ ਸੁੱਖ ਸੁਖੀਏ, ਇਹੋ ਹੀ ਕਾਮਨਾ ਜਿਹੜੀ ਉਹ ਮੰਗੀਏ ਕਿ ਜਿੰਨਾ ਗਿਰਨਾ ਸੀ ਉਹ ਗਿਰ ਚੁੱਕੇ ਆ। ਹੁਣ ਇਸ ਮਾਨਸਿਕਤਾ ਨੂੰ ਹੋਰ ਗਰਕਣ ਤੋਂ ਬਚਾਇਆ ਜਾਵੇ, ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਹੋਰ ਥੱਲੇ ਜਾਣ ਤੋਂ, ਨਿਵਾਣਾ ਵੱਲ ਜਾਣ ਤੋਂ ਰੋਕਿਆ ਜਾਵੇ। ਨਹੀਂ ਤੇ ਅੱਜ ਤੇ ਜਿਹੜਾ ਇਸ ਤਰ੍ਹਾਂ ਦਾ ਖਬਰਾਂ ਦਾ ਵਰਤਾਰਾ ਹੈ, ਉਹ ਰਿਸ਼ਤਿਆਂ ਨੂੰ ਸ਼ਰਮਸਾਰ ਕਰਦਾ, ਰਿਸ਼ਤਿਆਂ ਨੂੰ ਨਹੀਂ, ਸਮੁੱਚੀ ਮਨੁੱਖਤਾ ਨੂੰ ਹੀ ਸੋਚਾਂ 'ਚ ਪਾ ਦਿੰਦਾ ਕਿ ਇੱਥੇ ਹੋ ਕੀ ਰਿਹਾ। ਜੀ ਬਿਲਕੁਲ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ, ਬਹੁਤ ਵਾਰੀ ਆਪਾਂ ਗੱਲ ਕਰਦੇ ਹਾਂ ਕਿ ਇੱਥੇ ਐਕਸੀਡੈਂਟ ਹੋ ਗਿਆ, ਇੰਨੀਆਂ ਮੌਤਾਂ ਹੋ ਗਈਆਂ। ਅਤੇ ਹੁਣ ਇੱਕ ਹੋਰ ਖਬਰ ਆ ਕਿ ਇਨੋਵਾ ਭਾਖੜਾ ਦੇ ਵਿੱਚ ਡਿੱਗੀ ਹੈ ਤੇ ਕਈ ਮੌਤਾਂ ਦਾ ਖਦਸ਼ਾ। ਇਹ ਹੁਣੇ ਹੀ ਖਬਰ ਆਈ ਹੈ ਕਿ ਸੰਗਰੂਰ ਰੋਡ ਤੇ ਪਸਿਆਣਾ ਪੁਲ ਤੇ ਇੱਕ ਇਨੋਵਾ ਗੱਡੀ ਹੈ ਜਿਹੜੀ ਪਟਿਆਲੇ ਲੱਗੀ, ਉਹ ਭਾਖੜਾ ਨਹਿਰ 'ਚ ਡਿੱਗ ਪਈ ਹੈ। ਪ੍ਰਤੱਖਦਰਸ਼ੀ ਦੱਸਦੇ ਆ ਕਿ ਇਸ ਗੱਡੀ ਦੇ ਵਿੱਚ 5 ਤੋਂ 7 ਜਣੇ ਸਨ, ਉਹ ਸਾਰੇ ਡੁੱਬ ਗਏ ਆ। ਹਾਲਾਂਕਿ ਗੋਤਾਖੋਰ ਬੁਲਾਏ ਜਾ ਰਹੇ ਆ, ਉੱਥੇ ਲੱਗੇ ਹੋਏ ਆ, ਹੋਰ ਪੁਲਿਸ ਕਰਮਚਾਰੀ ਵੀ ਆ ਜਿਹੜੇ ਉਹ ਭਾਲ 'ਚ ਆ ਕਿ ਗੱਡੀ ਨੂੰ ਲੱਭਿਆ ਜਾਵੇ, ਲਾਸ਼ਾਂ ਨੂੰ ਬਾਹਰ ਕੱਢਿਆ ਜਾਵੇ। ਉਮੀਦ ਇਹ ਹੈ ਕਿ ਜਿੰਨੇ ਵੀ ਗੱਡੀ ਦੇ ਵਿੱਚ ਸਨ ਉਹਨਾਂ ਸਾਰਿਆਂ ਦੀ ਮੌਤ ਹੋ ਚੁੱਕੀ ਹੈ। ਗੱਡੀ ਕਿੱਥੋਂ ਦੀ ਸੀ, ਇਹ ਗੱਡੀ ਸਵਾਰ ਕੌਣ ਸਨ, ਕਿੱਥੇ ਜਾ ਰਹੇ ਸਨ, ਹਾਲੇ ਇਸ ਚੀਜ਼ ਦਾ ਕੋਈ ਵੀ ਖੁਲਾਸਾ ਨਹੀਂ ਹੋਇਆ। ਪਰ ਇਹ ਹੋਣੀ ਵਾਪਰੀ ਹੈ ਪਸਿਆਣਾ ਪੁਲ ਦੇ ਲਾਗੇ। ਉਂਝ ਹੈਰਾਨਗੀ ਦੀ ਗੱਲ ਆ ਕਿ ਦੇਖੋ, ਇਹ ਦੱਸਦੇ ਆ ਕਿ ਬੜੀ ਤੇਜ਼ ਰਫ਼ਤਾਰ ਸੀਗੀ ਇਨੋਵਾ, ਜਿਹੜੀ ਸਿੱਧੀ ਜਾ ਕੇ ਗ੍ਰਿਲਾਂ ਤੋੜ ਕੇ, ਐਂਗਲਾਂ ਤੋੜ ਕੇ ਭਾਖੜਾ 'ਚ ਜਾ ਡਿੱਗੀ ਆ। ਤੇ ਘੱਟੋ ਘੱਟ ਇਹਨਾਂ ਤੇ ਕੀਤਾ ਜਾਣਾ ਚਾਹੀਦਾ ਕਿ ਜਿਹੜੇ ਇਹੋ ਜਿਹੇ ਪੁਲ ਆ, ਖਤਰਨਾਕ ਪੁਲ ਆ, ਜਿਨ੍ਹਾਂ ਦੇ ਥੱਲੇ ਵਗਦੀਆਂ ਨਹਿਰਾਂ, ਕੱਲੀਆਂ ਨਹਿਰਾਂ ਹੀ ਨਹੀਂ, ਬੰਦੇ ਖਾਣੀਆਂ ਨਹਿਰਾਂ, ਉਹਨਾਂ ਦੇ ਜਿਹੜੇ ਪੁਲ ਆ ਉਹਨਾਂ ਤੋਂ ਥੋੜ੍ਹੀ ਦੂਰ ਕੁਝ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਕਿ ਗੱਡੀ ਦੀ ਸਪੀਡ ਘਟੇ। ਔਰ ਇਹ ਯਕੀਨੀ ਬਣਾਇਆ ਜਾਵੇ ਕਿ ਗੱਡੀ ਇੰਨੀ ਕੁ ਰਫ਼ਤਾਰ ਤੇ ਪੁਲ ਕ੍ਰਾਸ ਕਰੇ ਕਿ ਉਸ ਗੱਡੀ ਦਾ ਡਰਾਈਵਰ ਹੈ ਜਿਹੜਾ, ਉਹਨੂੰ ਸੰਭਾਲ ਕੇ ਬੋਝ ਕੇ ਆਪਣੇ ਕੰਟਰੋਲ ਦੇ ਹੇਠਾਂ ਉਹ ਪੁਲ ਪਾਰ ਕਰਾਵੇ। ਸੋ ਇਹਨਾਂ ਵੀ ਨਹੀਂ ਜੇ ਕਰ ਸਕਦੇ ਤੇ ਫਿਰ ਸਾਨੂੰ ਮੰਨ ਲੈਣਾ ਚਾਹੀਦਾ ਕਿ ਅਸੀਂ ਕੱਖ ਨਹੀਂ ਕਰ ਸਕਦੇ। ਸਾਡੇ ਕੋਲ ਬਚਿਆ ਤੇ ਸਿਰਫ ਇੱਕ ਹੀ ਕੰਮ ਬਚਿਆ ਕਿ ਅਸੀਂ ਕੈਲਕੂਲੇਟਰ ਬਣ ਕੇ ਲਾਸ਼ਾਂ ਗਿਣੀ ਚੱਲੀਏ। ਜੀ ਲਾਸ਼ਾਂ ਤੇ ਅਸੀਂ ਜੀ ਬਹੁਤ ਗਿਣ ਲਈਆਂ।
ਤੇ ਅੱਗੇ ਆਪਾਂ ਗੱਲ ਕਰੀਏ ਜ਼ਿੰਦਗੀ ਦੀ ਲੜਾਈ ਲੜ ਰਹੇ ਦੋ ਜਣਿਆਂ ਨੂੰ ਨਵੇਂ ਰਿਸ਼ਤਿਆਂ ਬਾਰੇ ਜਿਹੜੇ ਆ ਬਖਸ਼ਿਸ਼ ਆ। ਇਹ ਘਟਨਾ ਵਾਕਈ ਜਿਵੇਂ ਟੁੱਟ ਰਹੇ ਰਿਸ਼ਤੇ, ਤਿੜਕ ਰਹੇ ਰਿਸ਼ਤਿਆਂ ਨੂੰ ਥੋੜਾ ਜਿਹਾ ਸਹਾਰਾ ਦੇਣ ਵਾਲੀ ਜੀ ਹੈ। ਜੀ ਅਸਲ ਦੇ ਵਿੱਚ ਅੰਮ੍ਰਿਤਸਰ ਦੇ ਅੰਦਰ ਇੱਕ ਹਸਪਤਾਲ ਦੇ ਵਿੱਚ ਦੋ ਜਣੇ ਕਿਡਨੀ ਰੋਗ ਤੋਂ ਪੀੜਤ ਬਹੁਤ ਵੱਡੀ ਜ਼ਿੰਦਗੀ ਦੀ ਜਦੋਜਹਿਦ ਲੜ ਰਹੇ ਸਨ। ਔਰ ਦੋਨਾਂ ਦੀ ਇਹ ਬਦਕਿਸਮਤੀ ਸੀ ਕਿ ਦੋਨਾਂ ਦੀਆਂ ਪਤਨੀਆਂ ਜਿਹੜੀਆਂ ਉਹ ਰਜ਼ਾਮੰਦ ਸਨ ਕਿ ਅਸੀਂ ਕਿਡਨੀ ਦਿੰਨੀ ਆ, ਪਰ ਜਦੋਂ ਉਹਨਾਂ ਦੇ ਬਲੱਡ ਸੈਂਪਲ ਲੈ ਜਾਂਦੇ ਸਨ ਤੇ ਉਹ ਬਲੱਡ ਗਰੁੱਪ ਹੈ ਜਿਹੜੇ ਮੈਚ ਨਹੀਂ ਸਨ ਕਰਦੇ। ਸੋ ਇਸ ਕਰਕੇ ਦੋਨਾਂ ਹੀ ਮਰੀਜ਼ਾਂ ਦੀ ਹਾਲਤ ਜਿਹੜੀ ਉਹ ਦਿਨੋ ਦਿਨ ਵਿਗੜਦੀ ਜਾ ਰਹੀ ਸੀ। ਇੱਥੋਂ ਤੱਕ ਨੌਬਤ ਆ ਗਈ ਕਿ ਇੱਕ ਸੱਜਣ ਦੀ ਡਾਇਲਿਸਿਸ ਹੈ ਜਿਹੜੀ ਉਹ ਹਫ਼ਤੇ 'ਚ 2 ਵਾਰ ਹੋਣ ਲੱਗ ਪਈ। ਫਿਰ ਇੱਕ ਦਿਨ ਦੱਸਦੇ ਆ ਕਿ ਇੱਕ ਦੀ ਪਤਨੀ ਸੀ ਜਿਹੜੀ ਉਹ ਗੱਲਾਂ ਬਾਤਾਂ ਕਰਦੀ ਸੀ ਕਿਤੇ ਆਪਣੇ ਘਰ ਵਾਲੇ ਨਾਲ, ਬੈੱਡ ਤੇ ਪਿਆ ਸੀਗਾ ਹਸਪਤਾਲ ਦੇ ਵਿੱਚ, ਤੇ ਲਾਗੇ ਜਿਹੜਾ ਦੂਜਾ ਮਰੀਜ਼ ਸੀ ਉਹਦੀ ਘਰ ਵਾਲੀ ਨੇ ਸੁਣਿਆ ਤੇ ਉਹ ਉਹਦੇ ਕੋਲ ਆ ਕੇ ਬਹਿ ਕੇ ਪੁੱਛਣ ਲੱਗ ਪਈ ਕਿ ਭੈਣ ਜੀ ਕੀ ਹੋਇਆ। ਉਹਨੇ ਦੱਸਿਆ, ਉਹਨੇ ਆਖਿਆ ਕਿ ਆਹ ਕਹਾਣੀ ਆ, ਘਰ ਵਾਲਾ ਜਿਹੜਾ ਮਰਨਾਊ ਪਿਆ, ਮੈਂ ਕਿਡਨੀ ਦੇਣੀ ਆ ਪਰ ਸਿਆਪਾ ਇਹ ਪੈਂਦਾ ਕਿ ਸਾਡਾ ਜਿਹੜਾ ਬਲੱਡ ਗਰੁੱਪ ਹੈ ਉਹ ਮੈਚ ਨਹੀਂ ਕਰਦਾ। ਉਹਨੇ ਆਖਿਆ ਕਿ ਸੇਮ ਕਹਾਣੀ ਭੈਣੇ ਮੇਰੀ ਹੈ, ਮੈਂ ਵੀ ਕਿਡਨੀ ਦੇਣੀ ਹੈ ਘਰ ਵਾਲੇ ਨੂੰ ਪਰ ਮੇਰਾ ਵੀ ਬਲੱਡ ਗਰੁੱਪ ਹੈ ਜਿਹੜਾ ਮੈਚ ਨਹੀਂ ਕਰਦਾ। ਤੇ ਫਿਰ ਦੋਨਾਂ ਨੇ ਕਰਕੇ ਨਵਾਂ ਰਿਸ਼ਤਾ ਪੈਦਾ ਕਰਕੇ ਇਹ ਵਿਚਾਰ ਕੀਤਾ ਕਿ ਕਿਉਂ ਨਾ ਆਪਾਂ ਦੋਵੇਂ ਇਕੱਠੀਆਂ ਜਾ ਕੇ ਇੱਕ ਬਲੱਡ ਟੈਸਟ ਕਰਾ ਲਈਏ, ਹੋ ਸਕਦਾ ਹੈ ਕਿ ਤੇਰਾ ਉਧਰ ਮੈਚ ਕਰ ਜੇ, ਮੇਰਾ ਉਧਰ ਮੈਚ ਕਰ ਜੇ। ਤੇ ਉਹਨਾਂ ਨੇ ਜਦੋਂ ਆਪਣਾ ਬਲੱਡ ਚੈੱਕ ਕਰਵਾਇਆ ਤੇ ਉਹੀ ਇਤਫਾਕਨ ਹੋਇਆ ਕਿ ਉਹਦਾ ਬਲੱਡ ਗਰੁੱਪ ਹੈ ਜਿਹੜਾ ਉਧਰ ਮੈਚ ਕਰ ਗਿਆ, ਉਹਦਾ ਬਲੱਡ ਗਰੁੱਪ ਸੀ ਜਿਹੜਾ ਉਧਰ ਮੈਚ ਕਰ ਗਿਆ। ਫਿਰ ਦੋਵੇਂ ਹੀ ਭੈਣਾਂ ਬਣੀਆਂ ਤੇ ਦੋਵਾਂ ਨੂੰ ਇੱਕ ਇੱਕ ਉੱਥੇ ਭਰਾ ਮਿਲ ਗਿਆ। ਫਿਰ ਇਹ ਕੇਸ ਹੈ ਜਿਹੜਾ ਉਹ ਕਮੇਟੀ ਦੇ ਕੋਲ ਗਿਆ, ਕਿਉਂਕਿ ਇੱਥੇ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਟ੍ਰਾਂਸਪਲਾਂਟ ਕੇਸ ਆਉਂਦਾ ਉਹ ਇੱਕ ਕਮੇਟੀ ਮਾਰਕ ਕਰਦੀ ਹੈ। ਸੋ ਉਸ ਕਮੇਟੀ ਕੋਲ ਜਦੋਂ ਕੇਸ ਗਿਆ ਉਹਨਾਂ ਨੇ ਤੁਰੰਤ ਇਸ ਨੂੰ ਯੈਸ ਕਰ ਦਿੱਤਾ। ਸੋ ਹੁਣ ਆਉਣ ਵਾਲੇ ਦਿਨਾਂ 'ਚ ਇਹ ਇੱਕ ਨਵਾਂ ਰਿਸ਼ਤਾ ਜਿਹੜਾ ਬਣਿਆ ਉੱਥੇ ਬੈਠਿਆਂ ਲੋੜ ਦਾ ਰਿਸ਼ਤਾ ਕਹਿ ਲਓ ਜਾਂ ਸਮੇਂ ਦਾ ਰਿਸ਼ਤਾ ਕਹਿ ਲਓ, ਇਤਫਾਕ ਦਾ ਰਿਸ਼ਤਾ ਕਹਿ ਲਓ ਜਾਂ ਮਨੁੱਖਤਾ ਦਾ ਰਿਸ਼ਤਾ ਕਹਿ ਲਓ, ਜੋ ਪਲਾਂ 'ਚ ਉਸਰਿਆ, ਪਲਾਂ 'ਚ ਬਣਿਆ, ਉਹ ਹੁਣ ਇੱਕ ਦੂਜੇ ਨੂੰ ਜ਼ਿੰਦਗੀ ਦੇਵੇਗਾ। ਯਾਨੀ ਇਹ ਮਨੁੱਖਤਾ ਦਾ ਰਿਸ਼ਤਾ ਜਿਹੜਾ ਉਹ ਸਦੀਵੀ ਅਮਰ ਹੋ ਗਿਆ। ਅਸੀਂ ਦੁਨਿਆਵੀ ਰਿਸ਼ਤਿਆਂ ਦੇ ਚੱਕਰ 'ਚ ਪੈ ਕੇ ਕਈ ਵਾਰੀ ਮਨੁੱਖਤਾ ਦੇ ਰਿਸ਼ਤਿਆਂ ਨੂੰ ਤਵੱਜੋ ਨਹੀਂ ਦਿੰਦੇ, ਪਰ ਇਸ ਰਿਸ਼ਤੇ ਨੇ ਦੱਸ ਦਿੱਤਾ ਕਿ ਠੀਕ ਆ, ਦੁਨਿਆਵੀ ਰਿਸ਼ਤਿਆਂ ਦਾ ਨਿਰਵਾਹ ਵੀ ਜ਼ਰੂਰੀ ਹੈ ਪਰ ਕਦੇ ਕਦੇ ਮਨੁੱਖਤਾ ਦਾ ਰਿਸ਼ਤਾ ਜਿਹੜਾ ਉਹ ਵੀ ਬਣਾ ਲੈਣਾ ਚਾਹੀਦਾ ਹੈ। ਮਨੁੱਖਤਾ ਦਾ ਰਿਸ਼ਤਾ ਜਿਹੜਾ ਉਹ ਜਜ਼ਬਾਤੀ ਤੌਰ ਤੇ, ਭਾਵਨਾਤਮਕ ਤੌਰ ਤੇ ਸਾਨੂੰ ਬਹੁਤ ਕਈ ਵਾਰੀ ਫਾਇਦਾ ਵੀ ਦੇ ਜਾਂਦਾ ਹੈ ਤੇ ਬਹੁਤ ਸੁਖਦ ਅਹਿਸਾਸ ਵੀ ਦੇ ਜਾਂਦਾ ਹੈ। ਇਹ ਜਿਹੜਾ ਇਹਨਾਂ ਨੇ ਰਿਸ਼ਤਾ ਬਣਾਇਆ ਜੀ, ਸਾਰੇ ਲੋਕਾਂ ਨੂੰ ਆਪਸ ਵਿੱਚ ਇਕੱਠੇ ਹੋ ਕੇ, ਬਹੁਤ ਹੀ ਇਹ ਵਧੀਆ ਖਬਰ ਆ ਕਿ ਜਿਹੜੇ ਰਿਸ਼ਤੇ ਬਣਾਏ ਆ ਤੇ ਇਸ ਤਰ੍ਹਾਂ ਵੀ ਬਣ ਜਾਂਦੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਸ਼ੁਕਰੀਆ ਜੀ। ਇਹ ਸਨ ਜੀ ਸਾਡੇ ਨਾਲ ਜੁੜੇ ਮਿੰਟੂ ਗੁਰਸਰੀਆ ਜੀ, ਜੋ ਦੱਸਦੇ ਨੇ ਭਾਰਤ ਵਿੱਚ, ਪੰਜਾਬ ਦੇ ਵਿੱਚ, ਆਮ ਲਾਈਫ ਦੇ ਵਿੱਚ ਕਿਸ ਤਰ੍ਹਾਂ ਕੀ ਕੁਛ ਹੋ ਰਿਹਾ ਆ, ਕਿਸ ਤਰ੍ਹਾਂ ਦੀ ਉੱਥੇ ਉਥਲ ਪੁਥਲ ਆ, ਕਿਸ ਤਰ੍ਹਾਂ ਰਿਸ਼ਤੇ ਵੀ ਸੰਵਾਰੇ ਜਾ ਰਹੇ ਆ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਆ। ਮੇਰੇ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।